ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ, ਉੱਘੇ ਲੇਖਕ ਅਤੇ ਸਰਗਰਮ ਸਮਾਜਿਕ ਕਾਰਕੁਨ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੇ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 468-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 468-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਅਨ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ, ਤੇ ਇਹਨਾਂ ਦਾ ਨੰਬਰ ਹੈ 4159090503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ ਸੈਨ ਹੋਜ਼ੇ, ਓਂਕਾਰ ਸਿੰਘ ਫ੍ਰਿਜ਼ਨੋ, ਗੁਰਨਾਮ ਸਿੰਘ ਐਂਟੀਲੀਓਪ, ਜਰਨੈਲ ਸਿੰਘ ਸਿਆਟਲ, ਮਨਦੀਪ ਢਿੱਲੋਂ ਯੂਬਾ ਸਿਟੀ ਤੇ ਲਾਲੀ ਸਿੰਘ ਗਰੇਵਾਲ ਫਰੀਮੌਂਟ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 468-272-5200। ਅੱਜ ਦਾ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2026 ਦੀ 27 ਅਪ੍ਰੈਲ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸੋਮਵਾਰ ਹੈ। ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਪੰਜਾਬ ਦੀ ਵੱਡੀ ਸਿਆਸੀ ਹਲਚਲ ਤੋਂ। ਸ਼ਰਮਾ ਜੀ, ਰਾਜ ਸਭਾ ਮੈਂਬਰ ਤਾਂ ਗਏ ਚਲੇ ਆਮ ਆਦਮੀ ਪਾਰਟੀ ਦੇ, ਉਹਨਾਂ ਨੂੰ ਮਾਨਤਾ ਵੀ ਮਿਲ ਗਈ। ਅਗਲੀ ਖਬਰ ਦੇ ਵਿੱਚ ਆਪਾਂ ਚਰਚਾ ਵੀ ਕਰਾਂਗੇ। ਹੁਣ ਕਹਿੰਦੇ ਵਿਧਾਇਕਾਂ ਨੂੰ ਨੱਕਾ ਲਾਉਣਾ ਮੁਸ਼ਕਲ ਹੋ ਗਿਆ ਜੀ, ਐਮਰਜੈਂਸੀ ਬੈਠਕ ਤੱਕ ਸੱਦ ਲਈ ਹੈ। ਪ੍ਰਵੀਨ ਜੀ, ਆਮ ਆਦਮੀ ਪਾਰਟੀ ਦੇ ਇੱਕ ਨਹੀਂ ਦੋ ਨਹੀਂ, ਜਦੋਂ 7 ਰਾਜ ਸਭਾ ਮੈਂਬਰ ਬੀਜੇਪੀ ਚ ਗਏ ਜੀ ਤੇ ਜਾਣ ਤੋਂ ਬਾਅਦ ਮੁੱਖ ਮੰਤਰੀ ਨੇ ਵੀ ਪ੍ਰੈਸ ਕਾਨਫਰੰਸ ਕੀਤੀ, ਮਨੀਸ਼ ਸਿਸੋਦੀਆ ਵੀ ਹਰਕਤ ਚ ਆਏ ਤੇ ਲੀਡਰਾਂ ਨੂੰ ਬੋਲਣ ਦੀਆਂ ਹਦਾਇਤਾਂ ਵੀ ਹੋਈਆਂ ਕਿ ਬੋਲੋ ਆ ਕੇ ਵੱਖ-ਵੱਖ ਪਲੇਟਫਾਰਮਾਂ ਤੇ, ਸੋਸ਼ਲ ਮੀਡੀਆ ਤੇ। ਦੇਖੋ, ਇੱਕ ਗੱਲ ਸਪਸ਼ਟ ਹੈ ਕਿ ਇਹ ਪਾਰਟੀ ਸਿਰਫ ਤੇ ਸਿਰਫ ਨਿੱਜ ਨੂੰ ਧਿਆਨ ਚ ਰੱਖ ਕੇ ਲੜਾਈ ਲੜਦੀ ਹੈ, ਕਦੇ ਲੋਕ ਮੁੱਦਿਆਂ ਨੂੰ ਲੈ ਕੇ ਲੜਾਈ ਲੜਦੀ ਨਹੀਂ ਦੇਖੀ ਆਪਾਂ। ਸਹੀ ਹੈ, ਬਿਲਕੁਲ ਜੀ। ਸੋ ਹੁਣ ਵੀ ਇਹਨਾਂ ਨੂੰ ਹੱਥਾਂ ਪੈਰਾਂ ਦੀ ਇਸ ਕਦਰ ਪਈ ਹੈ ਕਿ ਸਰਕਾਰ ਤਾਂ ਨਹੀਂ ਡਿੱਗ ਜਾਏਗੀ। ਵੈਸੇ ਤਾਂ ਭਾਰਤੀ ਜਨਤਾ ਪਾਰਟੀ ਨੇ 7 ਰਾਜ ਸਭਾ ਮੈਂਬਰ ਲੈ ਕੇ ਕੋਈ ਮੱਲ ਨਹੀਂ ਮਾਰ ਲਈ, ਕਿਉਂਕਿ ਇਹਨਾਂ ਚੋਂ ਗਰਾਊਂਡ ਦਾ ਲੀਡਰ ਕੋਈ ਵੀ ਨਹੀਂਗਾ। ਪਰ ਤਾਂ ਵੀ ਵਰਕਰਾਂ ਦੇ ਵਿੱਚ ਨਿਰਾਸ਼ਾ ਜ਼ਰੂਰ ਹੋਊਗੀ ਕਿ ਸਰਕਾਰ ਜਦ ਬਣੂਗੀ ਤਦ ਦੇਖਾਂਗੇ। ਜਿਹੜੇ ਹੁਣ ਰਾਜ ਸਭਾ ਗਏ ਨੇ ਉਹਨਾਂ ਗਾਹਾਂ ਨੂੰ ਵੀ ਕਿਹਨੂੰ ਭੇਜਣਗੇ, ਫਿਰ ਹਿਸਾਬ ਲਾ ਲਓ ਕਿ ਅੱਜ ਦੀ ਤਰੀਕ 'ਚ 2 ਮੈਂਬਰ ਨੇ ਜੀ। ਸਹੀ ਹੈ। ਪੰਜਾਬ ਦੇ ਵਿੱਚ ਐਮਐਲਏ 2 ਨੇ ਬੀਜੇਪੀ ਕੋਲ, ਤੇ ਰਾਜ ਸਭਾ ਦੇ ਮੈਂਬਰ ਤੁਹਾਡੇ ਕੋਲ ਪੰਜਾਬ 'ਚੋਂ 6 ਹੋ ਗਏ। ਤੇ ਇਹਦਾ ਅਰਥ ਕੀ ਲਾਈਏ ਕਿ ਇਹਦਾ ਮਤਲਬ ਤੁਸੀਂ ਲੋਕਾਂ ਦੀ ਚੁਣੀ ਰਾਏ ਨੂੰ ਮਨਜ਼ੂਰ ਨਹੀਂ ਕਰਦੇ, ਤੁਸੀਂ ਆਪ ਹੁਦਰੀਆਂਪਣ ਕਰਦੇ ਹੋ। ਇਸ ਲਈ ਬੀਜੇਪੀ ਦੇ ਵਰਕਰ 'ਚ ਵੀ ਇੱਕ ਨਿਰਾਸ਼ਾ ਹੈ ਇਹਦੇ ਨਾਲ। ਸਹੀ ਹੈ, ਬਿਲਕੁਲ। ਖਾਸ ਕਰਕੇ ਉਹ ਜਿਹੜੇ ਸੋਚਦੇ ਸੀਗੇ ਚਲ ਚੋਣ ਲੜਾਂਗੇ, ਹੋ ਸਕਦਾ ਇੱਧਰ ਨਹੀਂ ਤਾਂ ਉੱਧਰ ਗੱਲ ਬਣੂਗੀ। ਹੁਣ ਉਹ ਲੱਗਦਾ ਕਿ ਜੇ ਬਾਹਰੋਂ ਹੀ ਲਿਆ ਕੇ ਸਾਰਾ ਕੁਝ ਰਾਜ ਭਾਗ ਦੇਣਾ, ਫਿਰ ਸਾਡੇ ਹਿੱਸੇ ਕੀ। ਪਰ ਜਿਹੜੀ ਸੱਤਾਧਾਰੀ ਧਿਰ ਹੈ ਉਹਦੇ ਵਿੱਚ ਡਰ ਹੈ। ਜੀ। ਉਹਨੂੰ ਡਰ ਇਸ ਕਦਰ ਹੈ ਕਿ ਹੁਣੇ ਜਿਹੜੇ ਗਏ ਨੇ ਕਿਤੇ ਇਹ ਆਪਣੇ ਪੁਰਾਣੇ ਤਾਲੁਕਾਤ, ਪੁਰਾਣੇ ਰਿਸ਼ਤੇ ਵਰਤ ਕੇ ਸਾਡੇ ਐਮਐਲਏ ਨਾ ਲੈ ਜਾਣ। ਸਹੀ ਹੈ, ਬਿਲਕੁਲ ਜੀ। ਸਹੀ। ਸਵਾਲ ਸਰਕਾਰ ਬਣਾਉਣ ਦਾ ਨਹੀਂ ਬੀਜੇਪੀ ਦਾ, ਸਵਾਲ ਆਮ ਆਦਮੀ ਪਾਰਟੀ ਸਰਕਾਰ ਡੇਗਣ ਦਾ। ਕੇਜਰੀਵਾਲ ਐਂਡ ਪਾਰਟੀ ਨੂੰ ਇਸ ਗੱਲ ਦਾ ਫਿਕਰ ਹੈ, ਕਿਉਂਕਿ ਵਿਚਾਰਧਾਰਕ ਤੌਰ ਤੇ ਇਹਨਾਂ ਦਾ ਕੋਈ ਸਿਧਾਂਤ ਨਹੀਂ, ਉਹ ਆਪਣੇ ਪੱਕੇ ਸਿਧਾਂਤ ਤੇ ਚੱਲਦੇ ਨੇ ਤੇ ਉਸ ਨੂੰ ਪੂਰਤੀ ਕਰਨ ਦੀ ਉਹਨਾਂ ਨੂੰ ਕਿਸੇ ਸਿਧਾਂਤ ਵਾਲਾ ਵੀ ਲਿਆਉਣਾ ਪਵੇ ਕੋਈ ਚੱਕਰ ਨਹੀਂ। ਤੇ ਇਹ ਤਾਂ ਹੈ ਹੀ ਸਿਧਾਂਤ ਹੀਣ ਨੇ। ਸੋ ਜਦੋਂ ਇਹਨਾਂ ਕੋਲ ਕੋਈ ਵਿਚਾਰਧਾਰਾ ਹੀ ਨਹੀਂ, ਫਿਰ ਇਹੋ ਜਿਹੇ ਬੰਦਿਆਂ ਨੂੰ ਉਹ ਕਹਿੰਦੇ ਕਿ ਸਾਡੇ ਕੋਲ ਫਿੱਟ ਹੋ ਸਕਦੇ ਨੇ, ਅਸੀਂ ਉਹਨੂੰ ਆਪਣੇ ਸੰਚ 'ਚ ਢਾਲ ਸਕਦੇ। ਬਿਲਕੁਲ। ਹੁਣ ਅਹਿਮ ਗੱਲ ਇਹ ਹੈ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਜਿਹੜੇ 94 ਐਮਐਲਏ ਨੇ, ਉਹਨਾਂ ਦੇ ਨਾਲ ਪਹਿਲਾਂ ਹੀ ਇਹਨਾਂ ਨੇ ਹਲਕਾ ਇੰਚਾਰਜ, ਇਲਾਕਾ ਇੰਚਾਰਜ ਇੱਕ ਪੈਰਲਰ ਲਾਏ ਹੋਏ ਨੇ। ਜੀ। ਤਾਂ ਕਿ ਉਹਨਾਂ ਦੇ ਮਨ 'ਚ ਡਰ ਰਹੇ ਕਿ ਤੁਹਾਡੀ ਟਿਕਟ ਕੱਟ ਕੇ ਇੱਧਰ ਦਿੱਤੀ ਜਾ ਸਕਦੀ ਹੈ। ਠੀਕ ਹੈ। ਹੁਣ ਜੇ ਉਹਨਾਂ 'ਚੋਂ ਬੀਜੇਪੀ ਤੋੜਨ ਤੇ ਹੀ ਆ ਜਾਵੇ ਤਾਂ ਬੀਜੇਪੀ ਲਈ ਔਖਾ ਨਹੀਂ ਹੈ। ਤੇ ਜੇ ਉਹ ਤੋੜਦੇ ਨੇ, ਹੋ ਸਕਦਾ ਫਿਰ ਭਗਵੰਤ ਮਾਨ ਫਿਰ ਪ੍ਰੈਸ ਕਾਨਫਰੰਸ ਕਰਨ ਕਿ ਤਾਂ ਉਹ ਗਏ ਨੇ ਜਿਨ੍ਹਾਂ ਦੀ ਅਸੀਂ ਟਿਕਟ ਕੱਟਣੀ ਸੀ, ਇਹਨਾਂ ਨੂੰ ਅਸੀਂ ਕਹਿਤਾ ਸੀ ਕਿ ਤੁਹਾਨੂੰ ਟਿਕਟ ਨਹੀਂ ਦੇਣੀ, ਇਸ ਲਈ ਚਲੇ ਗਏ। ਸਹੀ ਗੱਲ ਹੈ। ਮਤਲਬ ਅਗਲੀ ਸਕ੍ਰਿਪਟ ਵੀ ਇਹਨਾਂ ਨੇ ਤਿਆਰ ਕਰਕੇ ਰੱਖੀ ਹੋਈ ਹੈ ਕਿ ਜੇ ਚਲੇ ਜਾਣ। ਬਿਲਕੁਲ। ਪਰ ਰਾਜਨੀਤਿਕ ਮਾਹਰ ਕਹਿੰਦੇ ਵੀ ਬੀਜੇਪੀ ਨੇ ਅਜੇ ਕੀ ਕਰਨਾ ਹੈ ਲਿਜਾ ਕੇ 30-40, ਜਦ ਚੋਣ 6 ਮਹੀਨੇ ਨੂੰ ਹੋ ਜਾਣੀਆਂ।
ਇਸ ਲਈ ਕਹਿੰਦੇ ਜੋ ਲੈ ਕੇ ਜਾਣਗੇ ਚੋਣਾਂ ਤੋਂ ਪਹਿਲਾਂ, ਕਦੇ 2 ਚਲੇ ਗਏ, ਕਦੇ 5 ਚਲੇ ਗਏ, 4 ਚਲੇ ਗਏ, ਰੋਜ਼ ਖਬਰ ਤਾਂ ਲੱਗੂਗੀ ਅਗਲਿਆਂ ਦੀ, ਰੋਜ਼ ਚਰਚਾ ਹੋਊਗੀ, ਨਹੀਂ ਇੱਕੋ ਦਿਨ ਚਰਚਾ ਹੋ ਕੇ ਨਿਬੜ ਜੂ ਕੰਮ। ਸਹੀ ਹੈ। ਉਹ ਇੱਥੇ ਦਾ ਦਲ ਬਦਲੀ ਵਾਲਾ ਮਸਲਾ ਸੀ ਤਾਂ 7 ਦੇ 7 ਲੈ ਕੇ ਗਏ, ਕੱਲ ਨੂੰ ਕੋਈ ਕੋਰਟ ਕਚਹਿਰੀ ਦੇ ਮਾਮਲੇ 'ਚ ਨਾ ਫਾਜੀ, ਜਦੋਂ ਕਿ ਅਜੇ ਵੀ ਅਦਾਲਤੀ ਪ੍ਰਕਿਰਿਆ 'ਚ ਹੈਗੇ ਨੇ ਬੰਦੇ। ਪਰ ਇੱਥੇ ਐਮਐਲਏ ਵਾਲੇ ਮਾਮਲੇ 'ਚ ਤਾਂ ਜੇ ਰੱਦ ਵੀ ਹੋ ਜਾਊਗੀ ਤਾਂ ਵੀ 6 ਮਹੀਨੇ ਦੇ ਅੰਦਰ ਅੰਦਰ ਚੋਣ ਹੋਣੀ ਹੈ, ਤੇ ਇਸ ਲਈ ਚੋਣ ਆਮ ਚੋਣਾਂ ਦੇ ਨਾਲ ਹੀ ਹੋਊਗੀ। ਸੋ ਇਸ ਲਈ ਉਹ ਕਹਿੰਦੇ ਕਿ ਫਿਰ ਉਹ ਇਸ ਤਰੀਕੇ ਨਾਲ ਲੈ ਕੇ ਜਾਣਗੇ। ਪਰ ਦੁੱਧ ਦਾ ਫੁੱਕਿਆ ਲੱਸੀ ਨੂੰ ਵੀ ਫੂਕਾ ਮਾਰ-ਮਾਰ ਪੀਂਦਾ ਹੈ। ਇਹਨਾਂ ਨੂੰ ਲੱਗਿਆ ਕਿ 7 ਜਿਹੜੇ ਗਏ ਹੁਣ ਕਿਤੇ ਮਗਰੇ ਐਮਐਲਏ, ਦੇਖੋ ਇੱਕ ਗੱਲ ਤਾਂ ਹੈ ਕਿ ਐਮਐਲਏ ਨੂੰ ਵੀ ਲੱਗਦਾ ਕਿ ਹੁਣ ਮੌਕਾ ਹੈ, ਸ਼ਾਇਦ ਸਾਡਾ ਮੁੱਲ ਪੈ ਜਾਵੇ, ਸ਼ਾਇਦ ਸਾਡੀ ਪੁੱਛ ਪ੍ਰਤੀਤ ਵੱਜ ਜਾਵੇ, ਸ਼ਾਇਦ ਡੀਸੀ ਤੇ ਐਸਐਸਪੀ ਸਾਡਾ ਫੋਨ ਚੱਕਣ ਲੱਗ ਜਾਵੇ, ਹੈ ਨਾ, ਸ਼ਾਇਦ ਪਾਰਟੀ ਕਹਿ ਦੇਵੇ ਡੀਸੀ ਐਸਐਸਪੀ ਨੂੰ ਕਿ ਵੀ ਸੁਣ ਲਿਆ ਕਰੋ 4 ਮਹੀਨੇ ਇਹਨਾਂ ਦੀ। ਹੁਣ ਪਿਛਲੇ ਵਾਰ ਕਲਾਸ ਲੱਗੀ ਸੀ ਇਹਨਾਂ ਦੀ, ਆਪਾਂ ਖਬਰ ਵੀ ਕੀਤੀ ਸੀ, ਜਲੰਧਰ 'ਚ ਮੀਟਿੰਗ ਬੁਲਾ ਕੇ ਚੰਗੀ ਝਾੜ-ਝੰਬ ਹੋਈ ਸੀ ਸਾਰਿਆਂ ਦੀ। ਸਹੀ ਹੈ, ਬਿਲਕੁਲ। ਰਿਪੋਰਟ ਕਾਰਡ ਦਿਖਾਓ ਜੀ, ਆਹ ਨਹੀਂ ਕੀਤਾ, ਉਹ ਨਹੀਂ ਕੀਤਾ, ਐਂ ਕਰੋ ਜੀ, ਐਂ ਪਿਛਰੋ ਜੀ, ਹੈ ਨਾ। ਤੇ ਹੁਣ ਐਕਟੀ ਐਮਐਲਏ ਨੂੰ ਫਿਰ ਜਲੰਧਰੇ ਬੁਲਾਇਆ, ਠੀਕ ਹੈ, ਭਲਕੇ ਜਲੰਧਰ ਮੀਟਿੰਗ ਦੁਬਾਰਾ ਸੱਦ ਲਈ ਹੈ ਤੇ ਮੰਨਿਆ ਜਾ ਰਿਹਾ ਕਿ ਇਸ ਵਾਰ ਐਮਐਲਏ ਪਲੋਸੇ ਜਾਣਗੇ। ਅੱਛਾ, ਪਿਛਲੀ ਵਾਰੀ ਝਟਕਾ ਮਾਰੀਆਂ ਦਿੱਤਾ ਜਾਊਗਾ। ਪਰ ਦੂਸਰੀ ਸੱਚਾਈ ਇਹ ਆ ਕਿ 12 ਤੋਂ 16 ਐਮਐਲਏ ਤੇ ਇਹਨਾਂ ਨੂੰ ਇਸ ਕਦਰ ਜ਼ਿਆਦਾ ਸ਼ੱਕ ਹੈ ਕਿ ਇਹਨਾਂ ਨੂੰ ਟਿਕਟ ਰਾਘਵ ਚੱਡਾ ਦੇ ਕਹੇ ਤੇ ਦਿੱਤੀ ਸੀ, ਤੇ ਜਿਨ੍ਹਾਂ ਨੂੰ ਰਾਘਵ ਚੱਡਾ ਦੇ ਕਹੇ ਤੇ ਟਿਕਟ ਦਿੱਤੀ ਸੀ ਉਹਨਾਂ ਦੀ ਇਹ ਖਾਸ ਨਿਗਰਾਨੀ ਰੱਖ ਰਹੇ ਨੇ। ਵੈਸੇ ਸਾਰੇ ਐਮਐਲਏ ਦੀ ਨਿਗਰਾਨੀ ਇਸ ਕਦਰ ਰੱਖੀ ਜਾ ਰਹੀ ਆ ਕਿ ਇਹਨਾਂ ਦੇ ਘਰੇ ਕੌਣ ਆ ਰਿਹਾ, ਇਹ ਘਰੋਂ ਜੇ ਨਿਕਲਦੇ ਨੇ ਕਿੱਥੇ ਜਾ ਰਹੇ ਨੇ, ਸਹੀ ਹੈ, ਕੀ ਕਰ ਰਹੇ ਨੇ, ਕਿਹਨੂੰ ਮਿਲ ਰਹੇ ਨੇ। ਤੇ ਐਮਐਲਏ ਦਾ ਇਹ ਵੀ ਮੰਨਣਾ ਕਿ ਸਾਡੇ ਫੋਨ ਵੀ ਰਿਕਾਰਡ ਤੇ ਲੱਗੇ ਹੋਣੇ। ਹੋ ਸਕਦਾ, ਉਹ ਤਾਂ ਵੈਸੇ ਪਹਿਲਾਂ ਹੀ ਹੋ ਸਕਦਾ ਲਾਏ ਹੁਣ, ਚਲੋ, ਪਰ ਇੱਕ ਵਾਰ ਹੁਣ ਮੈਨੂੰ ਇਹ ਡਰ ਜੀ। ਸੋ ਇਸ ਲਈ ਜਦੋਂ ਤੁਹਾਨੂੰ ਆਪਣੇ ਐਮਐਲਏ ਤੇ ਯਕੀਨ ਨਹੀਂ ਤਾਂ ਪੰਜਾਬ ਤੁਹਾਡੇ ਤੇ ਯਕੀਨ ਕਿਉਂ ਕਰੇ? ਸਵਾਲ ਤਾਂ ਇਹ ਹੈ। ਸੋ ਇਹ ਬੇਭਰੋਸਗੀ ਦੇ ਆਲਮ ਦੇ ਵਿੱਚ ਆਪਾਂ ਧਾਪੀ ਹੈ। ਕੇਜਰੀਵਾਲ ਨੂੰ ਆਪਣਾ ਪਿਆ ਜੀ ਕਿ ਜੀ ਉਧਰ ਮੇਰਾ ਕੇਸ, ਮੈਂ ਸਤਿਆਗ੍ਰਹਿ ਕਰੂੰਗਾ, ਮੈਂ ਇਹ ਕਰੂੰਗਾ, ਹੈ ਨਾ, ਤੇ ਇੱਧਰ ਭਗਵੰਤ ਮਾਨ ਦਾ ਜੱਜਾ ਮਸਲਾ ਆਪਣਾ ਆਇਆ ਤਾਂ ਸੜਕ ਤੇ ਆ ਗਏ। ਸਹੀ ਗੱਲ। ਹੁਣ ਜਦੋਂ ਐਮਐਲਏ ਗਏ ਤਾਂ ਇਹਨਾਂ ਦੇ ਐਮਪੀ ਗਏ ਤਾਂ ਇਹਨਾਂ ਦੇ ਘਰਾਂ ਬਾਹਰ ਗਦਾਰ ਲਿਖ ਦਿਓ ਜੀ, ਆਹ ਲਿਖ ਦਿਓ ਜੀ, ਪ੍ਰਦਰਸ਼ਨ ਕਰਨ ਆ ਗਏ। ਮਤਲਬ ਤੁਸੀਂ ਪੰਜਾਬ ਲਈ ਸੜਕ ਦੀ ਰਾਜਨੀਤੀ ਕਦੋਂ ਕੀਤੀ ਹੈ ਜੀ, ਮੈਨੂੰ ਦੱਸ ਦਿਓ। ਸਹੀ ਹੈ, ਬਿਲਕੁਲ ਜੀ। ਪੰਜਾਬ ਦੇ ਮੁੱਦਿਆਂ ਲਈ ਕਦੋਂ ਉਤਰੇ ਧਰਤੀ ਤੇ ਦੱਸ ਦਿਓ। ਉਹਦੇ ਨੈਰੇਟਿਵ ਸਿਰਜਣ ਲਈ ਕਿੰਨਾ ਕੁ ਮੀਡੀਆ ਨੂੰ ਵਰਤ ਲਿਆ ਜੀ, ਕੀ ਕੀਤਾ ਮੈਨੂੰ ਦੱਸ ਦਿਓ। ਆਪਣੇ ਮਸਲਿਆਂ ਲਈ, ਨਿੱਜ ਲਈ, ਆਪਣੀ ਪਾਰਟੀ ਲਈ, ਆਪਣੇ ਆਪ ਲਈ ਤੁਸੀਂ ਧਰਤੀ ਤੇ ਆਉਣੀ। ਸੋ ਇਹ ਪੰਜਾਬ ਨੂੰ ਸਮਝ ਕੇ ਰੱਖਣ ਦੀ ਲੋੜ ਆ। ਕੋਈ ਸ਼ੱਕ ਨਹੀਂ, ਕੱਲ ਨੂੰ ਇਹਨਾਂ ਨੇ ਐਮਰਜੈਂਸੀ ਮੀਟਿੰਗ ਸੱਦੀ ਆ, ਉੱਥੇ ਮਨਾਉਣ, ਸਮਝਾਉਣ, ਪਲੋਸਣ, ਤਾਕਤ ਦੇਣ, ਇਹ ਜਿਹੀਆਂ ਕੁਝ ਗੱਲਾਂ ਕਰਨ ਦੀ ਉਮੀਦ ਹੈ। ਬਾਕੀ ਪਤਾ ਨਹੀਂ ਇੰਚਾਰਜ ਮਨੀਸ਼ ਸਿਸੋਦੀਆ ਜੀ, ਉਹ ਸਾਮਦਾਮ ਦੰਡ ਭੇਦ ਫਿਰ ਕੋਈ ਸਮਝਾਉਣ ਲੱਗ ਜਾਵੇ। ਕੀ ਅਜੇ ਵੀ ਉਮੀਦ ਕਰੀਏ ਕਿ ਕੋਈ ਐਮਐਲਏ ਬਾਂਹ ਖੜਾ ਕਰਕੇ ਪੰਜਾਬ ਦੇ ਮਸਲੇ ਤੇ ਬੋਲੂਗਾ, ਜਾਂ ਅਜੇ ਵੀ ਡਰ ਲੱਗਦਾ? ਉਮੀਦ ਨਹੀਂ। ਉਹ ਕੱਲ ਵੀ ਕੁਝ ਸਾਥੀ ਮੇਰੇ ਨਾਲ ਗੱਲ ਕਰ ਰਹੇ ਸੀ, ਉਹ ਕਹਿ ਰਹੇ ਸੀ, ਕਹਿੰਦੇ ਵੀ ਕਿ ਇਹਨਾਂ ਨਾਲ ਤਾਂ ਬਿਹਾਰ ਤੋਂ ਆਇਆ ਵਾ ਬੰਦਾ ਹੀ ਚੰਗਾ, ਘੱਟੋ ਘੱਟ ਕੁੰਵਰ ਵਿਜੇ ਪ੍ਰਤਾਪ ਨੇ ਆਪਣਾ ਰੋਸਾ ਦਾ ਪ੍ਰਗਟਾਇਆ ਜਾਂ ਕਿਸੇ ਨੁਕਤੇ ਨਾਲ ਪ੍ਰਗਟਾਇਆ। ਹਾਂਜੀ ਹਾਂਜੀ, ਸਹੀ ਹੈ। ਇਹ ਤਾਂ ਉਹਨਾਂ ਬੋਲਣ ਜੋਗੇ ਵੀ ਨਹੀਂ ਗਏ, ਉਹਨਾਂ ਬੋਲਣ ਜੋਗੇ ਵੀ ਨਹੀਂ। ਸੋ ਇਸ ਲਈ ਦੇਖਣ ਵਾਲੀ ਗੱਲ ਹੋਊਗੀ ਕੱਲ ਵਾਲੀ ਮੀਟਿੰਗ ਤੋਂ ਹੁੰਦਾ ਕੀ ਆ। ਪਰ ਇਹਨਾਂ ਨੂੰ ਡਰ ਇਸ ਕਦਰ ਹੈ ਕਿ ਜੇ ਰਾਘਵ ਚੱਡਾ 10-12 ਐਮਐਲਏ ਤੋੜ ਕੇ ਨਾ ਲੈ ਜਾਵੇ ਕਿਤੇ, ਤੇ ਸੰਦੀਪ ਪਾਠਕ ਦੀ ਅਗਵਾਈ 'ਚ ਜਿਹੜਾ ਸੰਗਠਨ ਬਣਿਆ ਸਾਡਾ ਮਾੜਾ ਮੋਟਾ, ਜਿੰਨੇ ਕਿ ਚੇਅਰਮੈਨ, ਉਪ ਚੇਅਰਮੈਨ, ਹੈ ਨਾ, ਨਿਗਮਾਂ ਦੇ, ਹੋਰਨਾਂ ਦੇ, ਸਾਰਿਆਂ ਦੇ ਲੱਗੇ ਨੇ, ਕਿਤੇ ਉਹ ਨਾ ਚਲੇ ਜਾਣ। ਸੋ ਚੇਅਰਮੈਨਾਂ ਤੇ ਵੀ ਨਜ਼ਰ ਰੱਖੀ ਜਾਏ। ਜੀ ਸਹੀ ਹੈ। ਉਧਰ ਇੱਕ ਹੋਰ ਝਟਕੇ ਬਾਰੇ ਗੱਲ ਕਰ ਲਈਏ, ਆਮ ਆਦਮੀ ਪਾਰਟੀ ਦੇ ਜਿਹੜੇ ਰਾਜ ਸਭਾ ਦੇ ਵਿੱਚੋਂ ਗਏ ਨੇ ਭਾਜਪਾ ਦੇ ਵਿੱਚ, ਉਹਨਾਂ ਨੂੰ ਕਹਿੰਦੇ ਮਾਨਤਾ ਦੇ ਦਿੱਤੀ ਹੈ ਰਾਜ ਸਭਾ ਦੇ ਵੱਲੋਂ। ਇਹਨਾਂ ਨੇ ਤਾਂ ਬੜੀ ਭੱਜ ਨੱਠ ਕੀਤੀ ਸੀ ਵੀ ਸ਼ਾਇਦ ਇਹ ਰੁਕ ਜੂਗੀ ਮਾਨਤਾ। ਦੇਖੋ, ਇੱਕ ਪਾਸੇ ਤਾਂ ਇਹ ਅਦਾਲਤੀ ਪ੍ਰਕਿਰਿਆ ਦੇ ਰਾਹ ਪਏ ਨੇ, ਦੂਸਰੇ ਪਾਸੇ ਇਹਨਾਂ ਨੇ ਉਹਨਾਂ ਨੂੰ ਚੈਲੰਜ ਕੀਤਾ ਕਿ ਜੀ ਅਸੀਂ ਚੱਲੇ ਹਾਂ ਰਾਸ਼ਟਰਪਤੀ ਕੋਲ। ਸਾਡੇ ਮੁੱਖ ਮੰਤਰੀ ਸਾਹਿਬ ਵੀ ਕਹਿ ਰਹੇ ਸੀ ਕਿ ਮੈਂ ਸਾਰੇ ਐਮਐਲਏ ਨੂੰ ਲੈ ਕੇ ਰਾਸ਼ਟਰਪਤੀ ਕੋਲ ਜਾਊਂਗਾ। ਜੀ ਜੀ। ਤੇ ਉਧਰ ਸੰਜੇ ਸਿੰਘ ਕਹਿੰਦੇ ਮੈਂ ਰਾਜ ਸਭਾ ਦੇ ਵਿੱਚ ਮੁਖੀ ਹਾਂ ਆਮ ਆਦਮੀ ਪਾਰਟੀ ਦਾ, ਇਸ ਲਈ ਮੈਂ ਜਿਹੜੇ ਰਾਜ ਸਭਾ ਦੇ ਚੇਅਰਮੈਨ ਨੇ, ਉਪ ਰਾਸ਼ਟਰਪਤੀ ਸਾਹਿਬ, ਉਹਨਾਂ ਕੋਲ ਮੈਂ ਸ਼ਿਕਾਇਤ ਕਰੂੰਗਾ ਕਿ ਜੀ ਇਹਨੂੰ ਰੋਕੋ ਕਾਰਵਾਈ। ਠੀਕ ਹੈ। ਪਹਿਲੀ ਗੱਲ ਤਾਂ ਇਹ ਹੈ ਕਿ ਆਪਾਂ ਜਿਵੇਂ ਗੱਲ ਕਰ ਰਹੇ ਹਾਂ ਵੀ ਕਿ ਇਹ ਧੋਖਾ ਹੈ ਇੱਕ ਤਰ੍ਹਾਂ ਨਾਲ। ਪੰਜਾਬ ਨੇ ਆਮ ਆਦਮੀ ਪਾਰਟੀ ਦੇ ਐਮਐਲਏ ਚੁਣੇ, ਉਹਨਾਂ ਨੇ ਗਲਤ ਬੰਦੇ ਚੁਣੇ, ਪੰਜਾਬ ਨੇ ਰੌਲਾ ਪਾਇਆ ਤਾਂ ਇਹਨਾਂ ਨੇ ਨਹੀਂ ਸੁਣੀ। ਸਹੀ ਗੱਲ ਹੈ, ਬਿਲਕੁਲ ਜੀ। ਗਲਤ ਇਹਨਾਂ ਨੇ ਵੀ ਕੀਤਾ ਕਿ ਤੁਸੀਂ
ਲੋਕਾਂ ਦੇ ਚੁਣੇ ਨੁਮਾਇੰਦੇ ਹੋ। ਲੋਕ ਤੁਸੀਂ ਤਾਂ ਕਹਿੰਦੇ ਲੋਕਾਂ ਦੀ ਰਾਏ ਨਾਲ ਅਸੀਂ ਉਮੀਦਵਾਰ ਬਣਾਉਂਦੇ ਹਾਂ। ਭੇਜਣ ਲੱਗੇ ਤੁਸੀਂ ਕਿਹੋ ਜਿਹੇ ਭੇਜੇ? ਇੱਕ ਵੀ ਪੰਜਾਬ ਦੀ ਨੁਮਾਇੰਦਗੀ ਵਾਲਾ ਨਹੀਂ ਭੇਜਿਆ। ਜੀ ਜੀ। ਹੁਣ ਜੇ ਇਹ ਪੰਜਾਬ ਦੇ ਐਮਐਲਏ ਨੇ ਚੁਣੇ ਨੇ ਤਾਂ ਪੰਜਾਬ ਦੇ ਐਮਐਲਏ ਨੇ ਬੀਜੇਪੀ ਨਹੀਂ ਚੁਣੀ, ਜਾਂ ਲੋਕਾਂ ਨੇ ਬੀਜੇਪੀ ਦੇ ਐਮਐਲਏ ਨਹੀਂ ਚੁਣੇ, ਤੇ ਫਿਰ ਉਹਨਾਂ ਰਾਹੀਂ ਰეკਮੈਂਡ ਕੀਤੇ ਹੋਏ ਬੰਦੇ ਬੀਜੇਪੀ ਕਿਉਂ ਲੈ ਰਹੀ ਹੈ? ਵੀ ਸਹੀ ਹੈ। ਬੀਜੇਪੀ ਨੂੰ ਵੀ ਆਪਣੇ ਸਿਧਾਂਤ ਤੇ ਫਿਰ ਪਹਿਲਾਂ ਦੇਣਾ ਚਾਹੀਦਾ ਨਾ, ਕਿ ਜਦੋਂ ਸਾਡੇ ਐਮਐਲਏ ਹੋਣਗੇ ਫਿਰ ਅਸੀਂ ਆਪਣੇ ਰਾਜ ਸਭਾ ਮੈਂਬਰ ਬਣਾ ਲਿਓ, ਇਹਨਾਂ ਨੂੰ ਬਣਾ ਲਿਓ ਦੁਬਾਰਾ। ਜੀ ਜੀ, ਬਿਲਕੁਲ ਬਿਲਕੁਲ। ਜਾਂ ਇਹ ਦਮ ਰੱਖਣ ਕਿ ਜੀ ਅਸੀਂ ਸਿਧਾਂਤਾਂ ਦੀ ਗੱਲ ਕਰਦੇ ਹਾਂ। ਰਾਘਵ ਚੱਡਾ ਬੜੇ ਗੱਲਾਂ ਕਰਦਾ ਸੀ ਉੱਥੇ ਐਥਿਕਸ ਦੀਆਂ, ਤੇ ਫਿਰ ਹੁਣ ਅਸਤੀਫਾ ਦੇ ਕੇ ਬਾਹਰ ਜਾਂਦੇ ਨਾ 7 ਦੇ 7। ਸਹੀ ਹੈ। ਦੁਬਾਰਾ ਦੇਖ ਲੈਂਦੇ ਫਿਰ ਕਦ ਵਾਰੀ ਆਉਂਦੀ ਹੈ, ਕਿੱਥੇ ਆਉਂਦੀ ਹੈ, ਕਿਵੇਂ ਆਉਂਦੀ ਹੈ, ਪਤਾ ਲੱਗ ਜਾਣਾ ਸੀ। ਜੇ ਦੂਸਰੇ ਪਾਸੇ ਦੇਖਣਾ ਹੋਵੇ ਬੀਜੇਪੀ ਨੇ ਕਰਾਉਣਾ ਕੀ ਹੈ ਇਹਨਾਂ ਤੋਂ। ਚਲੋ ਆਪਾਂ ਸਵਾਤੀ ਮਾਲੀਵਾਲ ਨੂੰ ਬਾਹਰ ਰੱਖਦੇ ਹਾਂ ਪੰਜਾਬ ਵਾਲੇ ਮਾਮਲੇ ਚੋਂ, ਕਿਉਂਕਿ ਉਹ ਤਾਂ ਦਿੱਲੀ ਦੀ। ਜੀ ਜੀ। 6 ਤਾਂ ਪੰਜਾਬ ਦੇ ਕੋਠੇ ਚੋਂ ਗਏ। ਉਹ ਸਾਨੀ ਦਾ ਪੰਜਾਬ ਨਾਲ ਦੱਸ ਦਿਓ ਮੈਨੂੰ ਤਾਲੁਕਾਤ ਕੀ ਹੈ? ਸਿਰਫ ਇਸ ਲਈ ਕਿ ਉਹ ਨਰਮ ਰੁੱਖੜਾ ਸਿੱਖ ਚਿਹਰਾ ਜੀ, ਤੇ ਪਰ ਉਹਦੇ ਨਾਲ ਵੱਡੀ ਪਛਾਣ ਤਾਂ ਉਹਦੀ ਕਾਰੋਬਾਰੀ ਵਪਾਰੀ ਵਾਲੀ ਹੋ ਹੈ ਨਾ, ਤੇ ਉਹ ਆਰਐਸਐਸ ਨਾਲ ਬੀਜੇਪੀ ਨਾਲ ਤਾਲੁਕਾਤ ਪੁਰਾਣਾ ਸੀ, ਉਧਰੋਂ ਨਹੀਂ ਮਿਲਿਆ, ਟੈਚੀ ਚੱਕ ਕੇ ਇੱਧਰ ਆ ਗਿਆ। ਤੇ ਦੂਸਰੇ ਪਾਸੇ ਹਰਭਜਨ ਸਿੰਘ ਭੱਜੀ, ਗਰਾਊਂਡ ਤੇ ਉਹਦਾ ਕੋਈ ਤਾਲੁਕਾਤ ਨਹੀਂ ਕਿਸੇ ਲੋਕਾਂ ਨਾਲ, ਗਰਾਊਂਡ ਤੇ ਉਹਦੀ ਕੋਈ ਪਕੜ ਨਹੀਂ। ਹਾਂ, ਉਹ ਜੀਪ ਚ ਘਮਾਉਣ ਵਾਲਾ ਮਾਡਲ ਬਣ ਸਕਦਾ ਕਿ ਉਹ ਵੀ ਸੈਲੀਬ੍ਰਿਟੀ ਮਾੜੀ ਮੋਟੀ ਹੈਗੀ ਆ, ਕਿ ਠੀਕ ਆ, ਉਹਨੂੰ ਖੁੱਲੀ ਜੀਪ ਚ ਘਮਾ ਲੂਗੀ ਬੀਜੇਪੀ ਇਹਦੇ ਰਾਹੀਂ। ਦੂਸਰੇ ਰਜਿੰਦਰ ਗੁਪਤਾ ਤੇ ਅਸ਼ੋਕ ਮਿੱਤਲ, ਇਹਨਾਂ ਦਾ ਦੱਸੋ ਜੀ ਧਰਾਤਲ ਤੇ ਕੀ ਆਧਾਰ ਹੈ? ਠੀਕ ਹੈ, ਕਾਰੋਬਾਰੀ ਨੇ, ਵਪਾਰੀ ਨੇ, ਤੁਹਾਨੂੰ ਫੰਡ ਚ ਕਿਤੇ ਸਹਿਯੋਗ ਕਰ ਸਕਦੇ ਨੇ, ਕਿਸੇ ਐਮਐਲਏ ਦੀ ਡਿਊਟੀਆਂ ਲਵਾ ਦੋ ਕਿ ਇੱਕ ਤੂੰ ਆਪਣੀ ਲੜਾਈ ਲੜਦਾ, ਇੱਕ ਕਿਸੇ ਹੋਰ ਦੀ ਲੜਾਈ, ਜਾਂ ਕੁਝ ਕਰ ਸਕਦੇ ਨੇ। ਸਹੀ ਹੈ। ਹੋਰ ਇਹਨਾਂ ਦਾ ਕੀ ਆਧਾਰ ਹੈ ਜੀ, ਦੱਸੋ ਮੈਨੂੰ। ਹਾਂ, ਰਾਘਵ ਚੱਡਾ ਗਰਾਊਂਡ ਦਾ ਲੀਡਰ ਤਾਂ ਨਹੀਂਗਾ। ਠੀਕ ਹੈ, ਉਹ ਕਾਗਜ਼ ਪੱਤਰ ਥੋੜੇ ਦਰੁਸਤ ਕਰਾ ਸਕਦਾ, ਮਤਲਬ ਹੋ ਸਕਦਾ ਹੈ ਕਿ ਉਹ ਮੀਡੀਆ ਮੈਨੇਜਮੈਂਟ ਦੇ ਵਿੱਚ, ਪਾਰਟੀ ਦੀ ਕੋਈ ਨੀਤੀ ਘੜਨ ਦੇ ਵਿੱਚ, ਪੰਜਾਬ 'ਚ ਕੋਈ ਨਰੇਟਿਵ ਸਿਰਜਣ ਦੇ ਵਿੱਚ, ਕੋਈ ਇਹੋ ਜਿਹੀਆਂ ਸਕੀਮਾਂ 'ਚ ਕੋਈ ਦੇ ਸਕਦਾ ਉਧਰ ਵਾਲੇ ਫਾਰਮੂਲੇ। ਉਹ ਆਪਣੇ ਵੀ ਹੁੰਦਾ ਨਾ, ਕਿ ਜੇ ਕਿਸੇ ਅਦਾਰੇ ਚੋਂ ਦੂਏ ਅਦਾਰੇ ਚੋਂ ਬੰਦਾ ਲਿਆਓ ਨਾ, ਤਾਂ ਉਹ ਕਹਿੰਦਾ ਸਾਡੇ ਉੱਥੇ ਐ ਹੁੰਦਾ ਸੀ ਜੀ, ਉੱਥੇ ਅਸੀਂ ਐਂ ਕਰਦੇ ਸੀ ਜੀ। ਉਹਦਾ ਤਾਂ ਰਾਘਵ ਚੱਡਾ ਐਂ ਕਹਿ ਕਰੇ ਕਿ ਕੇਜਰੀਵਾਲ ਕੋਲ ਅਸੀਂ ਐਂ ਕਰਦੇ ਸੀ ਜੀ। ਸੋ ਇਹੋ ਜਿਹੇ ਫਾਰਮੂਲੇ। ਸੰਦੀਪ ਪਾਠਕ ਵੋਟਾਂ ਤਾਂ ਨਹੀਂ ਪਵਾ ਸਕਦਾ ਜੀ, ਪਰ ਵੋਟਾਂ ਪੈਣੀਆਂ ਕਿਵੇਂ ਦੀਆਂ ਸਕੀਮਾਂ ਦੱਸ ਸਕਦਾ ਬਸ। ਸਹੀ ਹੈ। ਸੋ ਇਸ ਲਈ ਇਹ ਪੰਜਾਬ 'ਚ ਇਹੀ ਕੰਮ ਆ ਸਕਦੇ ਨਾ, ਹੋਰ ਤੁਹਾਡੇ ਕੀ ਕੰਮ ਹੋਣੇ। ਹੁਣ ਇਹਨਾਂ ਦਰਸ਼ਨੀ ਘੋੜਿਆਂ ਦੇ ਹਵਾਲੇ ਨਾਲ ਜੀ ਆਮ ਆਦਮੀ ਪਾਰਟੀ ਨੂੰ ਲੱਗਦਾ ਸੀ ਕਿ ਅਸੀਂ ਰਾਸ਼ਟਰਪਤੀ ਕੋਲ ਵੀ ਸ਼ਿਕਾਇਤ ਕਰਕੇ, ਰਾਜ ਸਭਾ ਦੇ ਚੇਅਰਮੈਨ ਨੂੰ ਵੀ ਸ਼ਿਕਾਇਤ ਕਰਕੇ, ਤੇ ਉਧਰ ਅਦਾਲਤ ਦਾ ਡਰਾਵਾ ਦੇ ਕੇ ਅਸੀਂ ਸ਼ਾਇਦ ਕਾਰਵਾਈ ਰੋਕ ਲਾਂਗੇ। ਦੇਖੋ, ਜੇ 6.67 ਬਣਦੇ ਆ ਮੇਰਾ ਖਿਆਲ 2/3 ਦੇ ਹਿਸਾਬ ਨਾਲ, ਮਤਲਬ ਜੇ 6 ਵੀ ਗਏ ਹੁੰਦੇ, ਜਿਵੇਂ ਰੌਲਾ ਪਾਉਂਦੇ ਸੀ ਕਿ ਇੱਕ ਮੁੜਿਆ ਆਇਆ ਜੀ, ਇੱਕ ਆ ਰਿਹਾ ਜੀ, ਵਾਪਸ ਆ ਗਿਆ ਜੀ, ਆਹ ਹੋ ਗਿਆ ਜੀ, ਹੈਨਾ। ਜੇ 6 ਵੀ ਗਏ ਹੁੰਦੇ, ਹੋ ਸਕਦਾ ਫਿਰ ਅਦਾਲਤੀ ਪ੍ਰਕਿਰਿਆ ਤਹਿਤ ਕੋਈ ਪਰੇਡ ਹੋ ਜਾਂਦੀ, ਕੁਛ ਹੋ ਜਾਂਦੀ, ਕਿ ਬਈ ਇਹ 2/3 ਦਲ ਬਦਲੀ ਨਿਯਮ ਲਾਗੂ ਹੁੰਦਾ ਇਹਨਾਂ ਤੇ। ਹਾਂਜੀ ਹਾਂਜੀ। ਹੁਣ ਜਦੋਂ ਗਿਓ 7 ਨੇ ਤੇ ਸ਼ਾਮਲ ਹੋਣ ਦੀਆਂ ਤਸਵੀਰਾਂ 3 ਦੀਆਂ ਆਈਆਂ, ਪਰ 4 ਚੋਂ ਕਿਸੇ ਦੀ ਇਨਕਾਰ ਦੀ ਪੋਸਟ ਤਾਂ ਨਹੀਂ ਕੋਈ ਆਈ ਨਾ, ਤੇ ਉਹ ਬੀਜੇਪੀ 'ਚ ਚਲੇ ਗਏ। ਇਸ ਗੱਲ ਦੀ ਹਾਮੀ ਉਹਨਾਂ ਨੇ ਤਾਂ ਨਹੀਂ ਭਰੀ, ਪਰ ਤੁਸੀਂ ਭਰੀ ਜਦੋਂ ਉਹਨਾਂ ਦੀ ਸਿਕਿਉਰਿਟੀ ਹਟਾਈ, ਜਦੋਂ ਉਹਨਾਂ ਦੇ ਗੇਟਾਂ ਤੇ ਜਾ ਕੇ ਗਦਾਰ ਲਿਖਿਆ, ਤੁਸੀਂ ਸਾਬਤ ਕੀਤਾ ਕਿ ਮਤਲਬ ਚਲੇ ਗਏ। ਸਹੀ ਗੱਲ, ਪੁਸ਼ਟੀ ਕਰਤੀ ਤੁਸੀਂ ਬਕਾਇਦਾ, ਤੁਸੀਂ ਉਹਦੀ ਪੁਸ਼ਟੀ ਕਰਤੀ। ਹੁਣ ਤੁਸੀਂ ਕਹਿੰਦੇ ਹੋ ਅਸੀਂ ਰਾਸ਼ਟਰਪਤੀ ਨੂੰ ਮਿਲਾਂਗੇ, ਤੇ ਮਿਲਾਂਗੇ ਵੀ ਸਾਰੇ ਐਮਐਲਏ ਨੂੰ ਲੈ ਕੇ, ਤੇ ਪੰਜਾਬ ਦਾ ਵਿਰੋਧੀ ਧਿਰ ਦਾ ਲੀਡਰ ਕਹੀ ਜਾਂਦਾ, ਕਹਿੰਦਾ ਦੇਖਿਓ ਕਿਤੇ ਧਿਆਨ ਰੱਖਿਓ, ਉੱਥੇ ਪਰੇਡ ਕਰਾ ਕੇ ਸਾਰੇ ਹੀ ਭਗਵੰਤ ਮਾਨ ਬੀਜੇਪੀ ਨਾਲ ਚਲਾ ਜਾਵੇ ਕਿਤੇ। ਹਰਿਆਣੇ 'ਚ ਇੱਕ ਵਾਰ ਹੋ ਲਿਆ ਏਦਾਂ, ਸਾਰੀ ਦੀ ਸਰਕਾਰ ਪਲਟਾ ਮਾਰ ਗਈ ਸੀ। ਸੋ ਨਤੀਸ਼ ਇਸ ਤਰ੍ਹਾਂ ਪਲਟੇਬਾਜ਼ੀ ਲਈ ਮਾਹਰ ਬੰਨੇ ਜਾਂਦੇ ਰਹੇ ਨੇ। ਸੋ ਇਸ ਲਈ ਕੀ ਭਗਵੰਤ ਮਾਨ ਵੀ ਉਸ ਕਤਾਰ ਸ਼ਾਮਲ ਹੋ ਸਕਦੇ ਨੇ। ਚਲੋ, ਆਪਾਂ ਨਹੀਂ ਕਹਿੰਦੇ ਕਿ ਏਦਾਂ ਹੋਣ ਵਾਲਾ, ਪਰ ਰਾਸ਼ਟਰਪਤੀ ਸਮਾਂ ਦੇਣਗੇ ਤੁਹਾਨੂੰ? ਮੁਸ਼ਕਿਲ ਆ। ਉਹ ਤਾਂ ਛੁੱਟੀਆਂ ਕੱਟਣ ਆ ਗਏ ਸ਼ਿਮਲੇ, ਜਿਆਦਾ ਸ਼ਿਮਲੇ ਬੁਲਾ ਲੈਣ ਤੁਹਾਨੂੰ ਫਿਰ, ਤੇ ਜਾਨੂੰ ਬਾਕੀ ਉਹਨੇ ਜਾਨੂੰ ਗੱਡੀ ਕਿਤੇ ਅੱਗੇ ਲੰਘ ਚੁੱਕੀ ਹੋਣੀ ਹੈ। ਤੇ ਜਿੱਧਰ ਤੁਸੀਂ ਰਾਜ ਸਭਾ ਦੇ ਚੇਅਰਮੈਨ ਨੂੰ ਸ਼ਿਕਾਇਤ ਕਰਨੀ ਸੀ, ਅਗਲਿਆਂ ਨੇ 7 ਦੇ 7 ਚਿੱਠੀ ਦੇ ਆਧਾਰ ਤੇ ਮਨਜ਼ੂਰ ਕਰ ਲਏ। ਸਾਡੇ ਕੋਲ ਦਸਤਖਤਾਂ ਦੀ ਚਿੱਠੀ ਆਈ ਵੀ ਹੈ ਜੀ, 3 ਨੇ ਪਟੇ ਪਵਾ ਲਏ, ਇੱਕ ਲੱਡੂ ਖਾ ਲਏ, ਗੁਲਦਸਤੇ ਲੈ ਲਏ, ਤੇ ਬਾਕੀਆਂ ਦਾ ਵੀ ਸਾਡੇ ਕੋਲ ਆਇਆ ਵਾ ਸਾਰਾ ਕੁਛ, ਮਨਜ਼ੂਰ ਹੈ ਜੀ, ਸਾਡੇ ਕੋਲ ਸੱਤੇ ਆ ਗਏ। ਉਹਨਾਂ ਨੇ ਮਨਜ਼ੂਰ ਵੀ ਕਰ ਲਏ, ਬੀਜੇਪੀ 'ਚ ਜਮਾ ਵੀ ਕਰ ਲਏ, ਵੈਬਸਾਈਟ ਤੇ ਅਪਲੋਡ ਵੀ ਕਰਤੇ, ਤੇ ਨੋਟੀਫਿਕੇਸ਼ਨ ਜਨਤਕ ਵੀ ਕਰਤਾ। ਹੁਣ ਦੱਸੋ ਜੀ, ਤੁਹਾਡੀ ਸ਼ਿਕਾਇਤ ਦੀ, ਤੁਹਾਡੀ ਅਰਜ਼ੀ ਦੀ, ਤੁਹਾਡੀ ਰੋਲੇ ਦੀ ਕੀ ਮਾਨਤਾ ਰਹੇਗੀ? ਕੋਈ ਵੈਲਿਊ ਹੈ? ਬੀਜੇਪੀ ਦੇ ਰਾਜ ਸਭਾ ਦੇ ਵਿੱਚ ਇਸ ਮੌਕੇ 106 ਤੋਂ ਵੱਧ ਕੇ 113 ਹੋ ਗਏ ਜੀ, ਤੇ ਇਹਨਾਂ ਦੇ 10 ਚੋਂ ਘਟ ਕੇ
3 3 ਰਹਿ ਗਏ। ਤੇ ਪਰ ਸਵਾਲ ਇਹ ਹੈ ਕਿ ਸਰਕਾਰ ਦੀ ਜ਼ਿੰਮੇਵਾਰੀ ਚੁਣੇ ਨੁਮਾਇੰਦਿਆਂ ਦੀ ਰੱਖਿਆ ਕਰਨੀ, ਸਿਕਿਉਰਿਟੀ ਦੇਣੀ ਹੈ। ਉਹ ਆਮ ਆਦਮੀ ਪਾਰਟੀ ਦਾ, ਕਾਂਗਰਸ ਦਾ, ਬੀਜੇਪੀ ਦਾ ਵੱਖਰਾ ਸਵਾਲ ਹੈ। ਮਤਲਬ ਜਦੋਂ ਤੱਕ ਤੁਹਾਡੇ ਤੱਕ ਸੀ ਤਦ ਤੱਕ ਉਹਨਾਂ ਨੂੰ ਖਤਰਾ ਸੀ। ਹੁਣ ਬੀਜੇਪੀ ਚੱਲ ਗਿਆ ਸੀ, ਆਪਣੀ ਸਿਕਿਉਰਿਟੀ ਵਾਪਸ ਲੈ ਲਈ, ਹੁਣ ਬੀਜੇਪੀ ਰੱਖਿਆ ਕਰੇ ਉਹਨਾਂ ਦੀ। ਆਹ ਜਿਹੜਾ ਢੰਗ ਤਰੀਕਾ ਹੈ, ਇਹ ਵੀ اخلاق ਤੋਂ ਡਿੱਗਣ ਵਾਲੀ ਪ੍ਰਕਿਰਿਆ ਵੱਲ ਵੱਧਦਾ ਜਾ ਰਿਹਾ। ਮਤਲਬ ਜਿਹਦੀ ਪਾਰਟੀ ਦੀ ਹੈਗੀ ਆ ਸਰਕਾਰਾਂ, ਉਹਨਾਂ ਨੂੰ ਸਿਕਿਉਰਿਟੀ ਮਿਲੂਗੀ, ਦੂਏ ਫਰੀ ਜਾਣ ਡੰਡੇ ਵਜਾਉਂਦੇ। ਫਿਰ ਜਾਂ ਤਾਂ ਬੰਦ ਕਰੋ ਨਾ ਇਹ ਪ੍ਰਕਿਰਿਆ। ਤੁਸੀਂ ਤਾਂ ਆਏ ਸੀ ਆਮ ਆਦਮੀ ਬਣ ਕੇ। ਸਹੀ ਹੈ, ਬਿਲਕੁਲ। ਪਹਿਲ ਤਾਂ ਆਪਣੇ ਤੋਂ ਕਰੋ ਨਾ, ਮੁਰਗੀ ਖਾਨੇ ਤਾਂ ਆਪਣੇ ਖੋਲੋ ਨਾ ਪਹਿਲਾਂ। ਸੋ ਨਹੀਂ ਹੈਗਾ। ਸੋ ਕਾਫੀ ਕੁਝ ਇਸ ਘਟਨਾਕ੍ਰਮ ਨੇ ਕਈ ਰਾਜ ਉਧੇੜ ਤੇ ਮੈਂ ਪਹਿਲਾਂ ਵੀ ਗੱਲ ਕਰ ਦੇਣਾ ਕਿ ਆਮ ਆਦਮੀ ਪਾਰਟੀ ਦੀਆਂ ਨੀਹਾਂ 'ਚ ਪਾਣੀ ਪੈ ਗਿਆ। ਜਿਹੜਾ ਇਹਨਾਂ ਨੂੰ 2027 ਦਾ ਨੈਰੇਟਿਵ ਦਿਖਦਾ ਸੀ, ਉਹ ਖੁਰਦਾ ਦਿਖ ਰਿਹਾ ਹੁਣ। ਮਤਲਬ ਇਹ ਨਹੀਂਗਾ ਕਿ ਅਜੇ ਵੀ ਫੈਸਲਾ ਪੰਜਾਬ ਦੇ ਲੋਕਾਂ ਨੇ ਕਰਨਾ ਹੈ। ਹੋ ਸਕਦਾ ਕਿ ਇੱਥੇ ਤਰਸ ਵੀ ਬਹੁਤ ਛੇਤੀ ਆ ਜਾਂਦਾ ਸਾਡੇ ਬੰਦਿਆਂ ਨੂੰ ਕਿ ਲੈ ਵੀ ਧੱਕਾ ਹੋ ਗਿਆ, ਪਤਾ ਨਹੀਂ ਕਿੱਧਰ ਨੂੰ ਹਵਾ ਬਣਦੀ। ਇਹਨਾਂ ਨੂੰ ਵਿਕਟਮ ਬਣਨਾ ਵੀ ਆਉਂਦਾ ਨਾ। ਹਾਂ, ਨਹੀਂ ਨੈਰੇਟਿਵ ਸਰਜਨ ਦਾ ਇਹ ਤੇ ਬੀਜੇਪੀ ਮਾਰ ਨੇ ਨਾ। ਸੋ ਇਸ ਲਈ ਉਹਨੇ ਪੰਜਾਬ, ਮੈਂ ਤਾਂ ਹੀ ਕਹਿੰਦਾ ਕਿ ਤਰਸ ਉਹਨਾਂ ਸੱਤਾ ਤੇ ਵੀ ਕਰਨ ਦੀ ਲੋੜ ਨਹੀਂ, ਤਰਸ ਇਹਨਾਂ ਤੇ ਵੀ ਕਰਨ ਦੀ ਲੋੜ ਨਹੀਂ, ਤੇ ਵਾਹ ਭਾਈ ਉਹਨਾਂ ਦੀ ਵੀ ਨਹੀਂ ਜਿਹੜੇ ਲੈ ਕੇ ਗਏ ਨੇ। ਸਾਰੇ ਪੰਜਾਬ ਨੂੰ ਖਾਣ ਆ ਰਹੇ ਨੇ, ਇਹ ਯਾਦ ਰੱਖੋ। ਬਿਲਕੁਲ ਜੀ। ਅਗਲੀ ਗੱਲ ਇਹਨਾਂ ਦੇ ਇੱਕ ਬੰਦੇ ਦੀ ਕਰ ਲਈਏ, ਜਿਹੜੇ ਜਿਵੇਂ ਤੁਸੀਂ ਸ਼ੁਰੂ ਦੇ ਵਿੱਚ ਕਿਹਾ ਸੀਗਾ ਵੀ ਸਾਰਿਆਂ ਦੇ ਨਾਲ ਇੱਕ ਬੰਦਾ ਲਾਤਾ, ਨਿਗਾਹ ਰੱਖੀ ਜਾ ਰਹੀ ਹੈ ਵੀ ਕਿਹੜਾ ਕਿੱਧਰ ਨੂੰ, ਫੋਨ ਟੈਪ ਦੀ ਗੱਲ ਹੋਈ ਸੀ। ਸੰਜੀਵ ਅਰੋੜਾ ਨੂੰ ਬੋਲਣਾ ਪਿਆ ਬੀਜੇਪੀ ਦੇ ਵਿੱਚ ਜਾਣ ਤੇ ਸਵਾਲ ਦੇ ਉੱਤੇ। ਜੀ ਦੇਖੋ, ਸੰਜੀਵ ਅਰੋੜਾ ਉਸ ਬੰਦਿਆਂ ਚੋਂ ਹੈ ਜਿਹਦੇ ਘਰੇ ਈਡੀ ਦੀ ਰੇਡ ਪਈ ਜੀ। ਜੇ ਅਸ਼ੋਕ ਮਿੱਤਲ ਦੇ ਘਰੇ ਈਡੀ ਦੀ ਰੇਡ ਪਈ ਤਾਂ ਅਸ਼ੋਕ ਮਿੱਤਲ ਬੀਜੇਪੀ ਚਲਾ ਗਿਆ। ਤੇ ਜੇ ਹੁਣ ਸੰਜੀਵ ਅਰੋੜਾ ਤੇ ਰੇਡ ਪਈ ਹੈ ਕਿ ਸੰਜੀਵ ਅਰੋੜਾ ਵੀ ਜਾਣਗੇ, ਸਵਾਲ ਤਾਂ ਇਹੀ ਹੈ ਨਾ। ਅਸਲ 'ਚ ਸੰਜੀਵ ਅਰੋੜਾ ਹੋਰੀ ਗਏ ਹੋਏ ਸੀਗੇ ਜੀ ਭਗਵੰਤ ਮਾਨ ਨਾਲ ਇਨਵੈਸਟਮੈਂਟ ਲੈਣ। ਠੀਕ ਹੈ। ਤੇ ਇੱਧਰ ਰੌਲਾ ਪੈ ਗਿਆ ਜੀ ਕਿ ਉਹ ਸੱਚ ਤਾਂ ਚਲੇ ਗਏ ਜੀ, ਸੰਜੀਵ ਅਰੋੜਾ ਵੀ ਜਾ ਰਹੇ ਨੇ। ਤੇ ਕਾਰੋਬਾਰੀ ਵਪਾਰੀ ਕਦੇ ਵਿਗਾੜ ਕੇ ਨਹੀਂ ਚੱਲਦੇ, ਇਸ ਲਈ ਲੋਕਾਂ ਦੇ ਮਨੋਂ ਲੱਗੀ ਜੀ ਉਹ ਜਾ ਸਕਦਾ ਤਾਂ ਕਿਉਂ ਨਹੀਂ ਜਾ ਸਕਦਾ। ਇੱਧਰ ਪੰਜਾਬ 'ਚ ਬਿਜਲੀ ਦੀ ਹਾਲਤ ਬਹੁਤ ਮਾੜੀ ਆ ਜੀ। ਤੇ ਬਿਜਲੀ ਮੰਤਰੀ, ਪਾਵਰਫੁਲ ਮੰਤਰੀ ਸਾਹਮਣੇ ਆਏ ਫਿਰ ਕੱਲ ਮੀਡੀਆ 'ਚ ਆ ਕੇ ਪ੍ਰੈਸ ਕਾਨਫਰੰਸ ਕੀਤੀ। ਉਹ ਆਪਣੇ ਕਹਾਵਤਾਂ ਨਾ ਕਿ ਵਿਹੜੇ ਆਈ ਜਨ ਬਿਨੋ ਕੁੜੀ ਦੇ ਕੰਨ, ਹਾਲ ਤਾਂ ਸਰਕਾਰ ਦਾ ਉਹ ਹੈ। ਜੀ ਜੀ। ਤੁਸੀਂ ਦੇਖੋ ਕਿ ਮੰਡੀਆਂ ਸ਼ੁਰੂ ਹੋ ਗਈਆਂ, ਫਿਰ ਕਹਿੰਦੇ ਜੀ ਅਸੀਂ ਪ੍ਰਬੰਧ ਕਰਦੇ ਫਿਰਦੇ ਹਾਂ, ਅਸੀਂ ਜੀ ਰੈਕ ਖਾਲੀ ਕਰਾਉਂਦੇ ਫਿਰਦੇ ਹਾਂ, ਗੋਦਾਮ ਖਾਲੀ ਕਰਾਉਣੇ ਆ ਜੀ ਅਜੇ, ਹੈ ਨਾ। ਉਹ ਅਸੀਂ ਜੀ ਝੋਨੇ ਦਾ ਸੀਜ਼ਨ ਆ ਰਿਹਾ, ਅਸੀਂ ਖਾਦ ਦਾ ਪ੍ਰਬੰਧ ਕਰਾਂਗੇ ਜੀ, ਹੁਣ ਅਸੀਂ ਦੇਖਦੇ ਹਾਂ ਜੀ ਕੀ ਹੈ ਨਾ। ਹਾਂਜੀ ਹਾਂਜੀ, ਸਹੀ ਹੈ। ਅੱਛਾ ਜੀ, ਉਹ ਪਿਛਲੀ ਵਾਰ ਜੇ ਦੇਖੀਏ ਹੜ੍ਹ ਆ ਗਏ, ਉਹ ਜੀ ਅਸੀਂ ਹੜ੍ਹ ਦੀ ਤਿਆਰੀ ਕਰ ਰਹੇ ਸੀ ਜੀ, ਹੜ੍ਹ ਆ ਗਈ ਜੀ, ਕੁਦਰਤੀ ਮੀਂਹ ਇੰਨਾ ਜ਼ਿਆਦਾ ਪੈ ਗਿਆ। ਹੁਣ ਕਹਿੰਦੇ ਵੀ ਅਸੀਂ ਤਾਂ ਤਿਆਰੀ ਕੀਤੀ ਵੀ ਸੀ ਪੂਰੀ ਬਿਜਲੀ ਦੀ, ਪਰ ਉਹ ਅਗਲੇ ਮਹੀਨੇ ਵਾਲੀ ਕੀਤੀ। ਸਾਨੂੰ ਕੀ ਪਤਾ ਸੀ ਕਿ ਅਚਾਨਕ ਬਿਜਲੀ ਦੀ ਇੰਨੀ ਮੰਗ ਵੱਜੂਗੀ, ਗਰਮੀ ਇੰਨੀ ਤੇਜ਼ ਆ ਜਾਊਗੀ। ਹਾਲੇ ਵੀ ਸਰਕਾਰ ਕਰਕੇ ਤੁਸੀਂ ਤਰਕ ਦੇਖ ਲਓ। ਹੜ੍ਹ ਆ ਜਾਵੇ ਤਾਂ ਵੀ ਅਚਾਨਕ ਆ ਗਿਆ ਜੀ, ਗਰਮੀ ਆ ਗਈ ਤਾਂ ਵੀ ਅਚਾਨਕ ਆ ਗਈ। ਫਿਰ ਸਰਕਾਰ ਕਾਹਦੀ ਹੈ? ਤੁਹਾਡੇ ਕੋਲ ਕੋਈ ਯੋਜਨਾਵਾਂ ਹੀ ਨਹੀਂ ਗਿਆ ABC। ਸਹੀ ਹੈ। ਪਲਾਨ ਕਿਹਨੇ ਰੱਖਣੇ ਆ ਸਾਰੇ? ਜੀ ਜੀ। 5 ਸਾਲਾਂ ਬਾਅਦ ਪਹਿਲੀ ਵਾਰ ਹੋਇਆ ਕਿ ਇਦਾਂ ਕੱਟ ਲੱਗੇ ਹੁਣ ਪੰਜਾਬ 'ਚ, ਹੁਣ ਔਰ ਸਰਪਲਸ ਸੂਬਾ ਹੋਣ ਦੇ ਬਾਵਜੂਦ ਵੀ। ਤੇ ਲੋਕ ਕੀ ਜਾਂਦੇ, ਕਹਿੰਦੇ ਮੁਫਤ ਦਿੰਦੇ ਆ ਤਾਂ ਕੱਟਦੇ ਆ। ਇਹ ਕਹਿੰਦੇ ਨਹੀਂ ਜੀ, 21 ਤਰੀਕ ਤੋਂ ਲੈ ਕੇ 26 ਤਰੀਕ ਤੱਕ ਤੈਅ ਸੀ ਕਿ 8 ਤੋਂ 10 ਘੰਟਿਆਂ ਦੇ ਕੱਟ ਲੱਗਣਗੇ। ਤੇ 27 ਤਰੀਕ ਨੂੰ ਸੰਜੀਵ ਅਰੋੜਾ ਬਿਜਲੀ ਮੰਤਰੀ ਪ੍ਰੈਸ ਕਾਨਫਰੰਸ ਕਰਕੇ ਕਹਿੰਦੇ 1 ਤਰੀਕ ਤੋਂ ਬਾਅਦ ਠੀਕ ਹੋ ਜਾਊਗਾ। ਠੀਕ ਹੈ ਜੀ। ਮਤਲਬ ਤੁਸੀਂ ਕਹਿ ਤਾਂ ਕਿ 1 ਤਰੀਕ ਤੱਕ ਘੱਟ ਹੋਰ ਲੱਗਣਗੇ। ਤੁਸੀਂ ਇਹਦਾ ਮਤਲਬ ਇਹ ਸੁਨੇਹਾ ਆ ਗਿਆ ਕਿ 26 ਤੋਂ ਬਾਅਦ 27 ਨੂੰ ਪ੍ਰੈਸ ਕਾਨਫਰੰਸ ਕਰ ਰਹੇ ਹੋ ਤੇ 1 ਤਰੀਕ ਤੋਂ ਬਾਅਦ ਕੱਟ ਠੀਕ ਹੋ ਜਾਣਗੇ, ਬਿਜਲੀ ਨਿਰਵਿਘਨ ਮਿਲੂਗੀ। ਇਹਦਾ ਮਤਲਬ 1 ਤਰੀਕ ਤੱਕ ਪੰਜਾਬ 'ਚ ਕੱਟ ਲੱਗਣਗੇ ਜੀ। ਸਹੀ ਆ। ਫਿਰ ਤੁਸੀਂ ਇਹ ਵੀ ਕਿਹਾ ਕਿ ਇੰਡਸਟਰੀ ਨੂੰ ਬਿਜਲੀ ਦੀ ਲੋੜ ਹੈ ਤਾਂ ਖੁੱਲੇ ਬਾਜ਼ਾਰ 'ਚੋਂ ਲੈ ਲਓ। ਇਹਦਾ ਮਤਲਬ ਤੁਹਾਡੇ ਕੋਲ ਇੰਡਸਟਰੀ ਲਈ ਵੀ ਬਿਜਲੀ ਦਾ ਪ੍ਰਬੰਧ ਹੈ ਨਹੀਂ। ਔਰ ਖੁੱਲਾ ਬਾਜ਼ਾਰ ਐ ਖੁੱਲਾ ਪਿਆ ਕਿ ਜਾਓ ਤੇ ਹੱਟੀ ਤੋਂ 10 ਰੁਪਏ ਦੀ ਬਿਜਲੀ ਫੜ ਲਿਓ। ਉੱਥੇ ਰਜਿਸਟਰਡ ਕਰਾਉਣਾ ਪੈਂਦਾ ਹੈ, ਉੱਥੇ ਪੋਰਟਲ ਤੇ ਐਡ ਹੋਣਾ ਪੈਂਦਾ ਹੈ, ਫਿਰ ਆਪਣੀ ਡਿਮਾਂਡ ਰੱਖਣੀ ਪੈਂਦੀ ਹੈ, ਤਰੀਕ ਸਮਾਂ ਦੱਸਣਾ ਪੈਂਦਾ ਹੈ ਕਿ ਕਦੋਂ ਕਿੰਨੀ ਚਾਹੀਦੀ ਹੈ, ਫਿਰ ਰੇਟ ਤੁਸੀਂ ਦੇਣਾ ਹੁੰਦਾ ਹੈ ਕਿ ਅਸੀਂ ਇਸ ਰੇਟ ਤੱਕ ਲੈਣ ਲਈ ਤਿਆਰ ਹਾਂ। ਤੇ ਜੇ ਉਹ ਤੋਂ ਉੱਪਰ ਵਾਲੇ ਰੇਟ ਤੇ ਕੋਈ ਹੋਰ ਲੈ ਜਾਊਗਾ ਤਾਂ ਬੈਠੇ ਰਹੋ, ਵਜਾਈ ਜਾਓ ਡੰਡੇ। ਤੇ ਤੁਸੀਂ ਇਹਦਾ ਮਤਲਬ ਤੁਹਾਨੂੰ ਵਪਾਰੀਆਂ ਨੇ ਆਪਣਾ ਨੁਮਾਇੰਦਾ ਬਣਾ ਕੇ ਭੇਜਤਾ ਤੇ ਤੁਸੀਂ ਸਰਕਾਰ ਦੇ ਵਿੱਚ ਉਸ ਅਹੁਦੇ ਤੇ ਪਹੁੰਚ ਗਏ। ਤੁਸੀਂ ਪੰਜਾਬ ਦੇ ਕਿਉਂ ਨਾ ਤੁਸੀਂ ਉਹਨਾਂ ਦੇ ਵੀ ਨਹੀਂ ਹੋ ਰਹੇ। ਸਹੀ, ਉਹਨਾਂ ਨੂੰ ਵੀ ਛੱਡਤਾ ਤੁਸੀਂ। ਫਿਰ ਇਹ ਕਹਿੰਦੇ ਸੀ ਜੀ ਅਸੀਂ ਆ 6-7 ਦਿਨਾਂ 'ਚ ਕੱਟ ਤਾਂ ਲਾ ਰਹੇ ਹਾਂ ਕਿ ਅਸੀਂ ਰਿਪੇਅਰ ਕਰਾਉਣੀ ਹੈ ਜੀ, ਥਰਮਲ ਪਲਾਂਟਾਂ ਦੀ ਅਪਗ੍ਰੇਡ ਕਰਾਉਣਾ ਹੈ। ਹੜ੍ਹ ਦੇ ਸਮੇਂ ਦਾ ਇੱਕ ਥਰਮਲ ਪਲਾਂਟ ਪੰਜਾਬ ਦਾ ਬੰਦ ਪਿਆ, ਅਜੇ ਤੱਕ ਠੀਕ ਨਹੀਂ ਹੋਇਆ। ਠੀਕ ਨਹੀਂ ਹੋਇਆ, ਸਹੀ ਗੱਲ ਆ, ਬਿਲਕੁਲ ਜੀ। ਮੈਨੂੰ ਦੱਸੋ ਫਿਰ
ਬਿਜਲੀ ਕਿੱਥੋਂ ਠੀਕ ਪੂਰੀ ਹੋ ਜੂਗੀ। ਇਸ ਸਥਿਤੀ ਦੇ ਵਿੱਚ ਜਦੋਂ ਜਨਾਬ ਗੱਲਾਂ ਕਰ ਰਹੇ ਸੀ ਮੀਡੀਆ ਨਾਲ, ਤਾਂ ਸਵਾਲ ਬਾਰ-ਬਾਰ ਇੱਕੋ ਆ ਰਿਹਾ ਸੀ ਕਿ ਜਾ ਰਹੇ ਹੋ ਜੀ ਬੀਜੇਪੀ 'ਚ, ਕਦੋਂ ਜਾ ਰਹੇ ਹੋ ਜੀ, ਤੁਸੀਂ ਵੀ ਸ਼ਾਮਲ ਹੋਵੋਗੇ ਜੀ। ਮਤਲਬ ਇਹ ਤੋਂ ਕੰਨੀ ਕਤਰਾ ਰਹੇ ਸੀ ਬਾਰ-ਬਾਰ ਉਸ ਸਵਾਲ ਤੋਂ। 4-5 ਵਾਰ ਸਵਾਲ ਹੋਇਆ। ਠੀਕ ਹੈ। ਤੇ ਜਨਾਬ ਦਾ ਜਵਾਬ ਇਹੀ ਸੀ, ਕਿਆ ਮੈਂ ਤੁਹਾਡੇ ਸਾਹਮਣੇ ਬਤੌਰ ਮੰਤਰੀ ਬੈਠਾ ਤਾਂ ਹੈ, ਮੈਂ ਆਮ ਆਦਮੀ ਪਾਰਟੀ ਦੇ ਮੰਤਰੀ ਦੇ ਨਾਤੇ ਬੈਠਾ, ਇਹ ਨਹੀਂ ਕਿਹਾ ਕਿ ਮੈਂ ਕਦੇ ਨਹੀਂ ਜਾਵਾਂਗਾ। ਮਤਲਬ ਰਾਘਵ ਚੱਡਾ ਵਾਂਗ ਇਹ ਵੀ ਨਹੀਂ ਕਿਹਾ ਕਿ ਉਹ ਰੁਪਈਆ ਨਹੀਂ ਬਣਿਆ ਜਿਹੜਾ ਮੈਨੂੰ ਖਰੀਦ ਸਕੇ। ਭਗਵੰਤ ਮਾਨ ਵਾਂਗ ਨਹੀਂ ਕਿਹਾ ਕਿ ਉਹ ਕਰੰਸੀ ਕੋਈ ਨਹੀਂ ਬਣੀ ਜਿਹੜੀ ਮੈਨੂੰ ਖਰੀਦ ਸਕੇ। ਉਹ ਇੱਕੋ ਟੋਨ ਸੀ। ਲੋਕ ਉਹਨੂੰ ਜੋੜ ਕੇ ਦੇਖੀ ਜਾਂਦੇ ਨੇ ਕਿ ਰਾਘਵ ਚੱਡਾ ਨੇ ਇਹ ਗੱਲ ਕਹੀ ਸੀ, ਉਹ ਚਲਾ ਕੇ ਹੁਣ ਭਗਵੰਤ ਕਹਿ ਰਿਹਾ ਕਿ ਉਹਨਾਂ ਚਲਾ ਜਾਵੇ। ਸੰਜੀਵ ਅਰੋੜਾ ਨੇ ਇਹੀ ਗੱਲ ਤਾਂ ਨਹੀਂ ਕਹੀ, ਪਰ ਠੋਕ ਕੇ ਇਹ ਨਹੀਂ ਕਿਹਾ ਕਿ ਮੈਂ ਆਮ ਆਦਮੀ ਪਾਰਟੀ ਦਾ ਸਿਪਾਹੀ ਆ, ਸਿਪਾਹੀ ਰਵਾਂਗਾ ਜੀ, ਇਹੋ ਜਿਹਾ ਕੁਝ ਨਹੀਂ ਕਿਹਾ। ਕਹਿੰਦਾ ਮੈਂ ਅੱਜ ਦੀ ਤਰੀਕ 'ਚ ਬੈਠਾ ਤੁਹਾਡੇ ਕੋਲ ਬਤੌਰ ਮੰਤਰੀ। ਕੱਲ ਦਾ ਫਿਰ ਪਤਾ ਨਹੀਂ, ਡਾਟ ਆਪ ਹੀ ਭਰ ਲਗੇ। ਠੀਕ ਹੈ, ਮਤਲਬ ਕਿ ਇਹ ਤਾਂ ਉਹਨੂੰ ਵੀ ਪਤਾ ਕਿ ਜਿਮਨੀ ਚੋਣ 'ਚ ਜਾ ਕੇ ਕੀ ਕਰਨਾ ਹੈ, ਇਹਨਾਂ ਦਾ ਅਗਲਾ ਵੀ ਸਮਝਦਾ। ਤੋ ਇਸ ਲਈ ਜਦੋਂ 6 ਮਹੀਨੇ ਪੱਕੇ ਰਹਿ ਗਏ ਕਿ ਹੁਣ ਚੋਣ ਜੇ ਐਡਵਾਂਸ ਵੀ ਨਾ ਵੀ ਹੋਣੀ ਹੋਵੇ, ਜਨਵਰੀ ਫਰਵਰੀ 'ਚ ਹੋਣੀ ਹੋਵੇ, ਤਾਂ ਫਿਰ ਅਗਲਾ ਅਗਸਤ ਸਤੰਬਰ ਤੋਂ ਬਾਅਦ ਜਾਊਗਾ ਨਾ, ਜੇ ਜਾਊਗਾ। ਸੋ ਇਹ ਪਹਿਲੂ ਹੈਗਾ। ਸੋ ਜੋ ਵੀ ਹੋਵੇ, ਸੰਜੀਵ ਅਰੋੜਾ ਤਾਂ ਇੱਕ ਕੜੀ ਹੈ, ਜੇ ਜਾਣਗੇ ਤਾਂ ਥੋਕ 'ਚ ਜਾਣਗੇ, ਔਰ ਜਿੱਦਣ ਬੀਜੇਪੀ ਚਾਹੂਗੀ ਉਦਣ ਲੈ ਜਾਊਗੀ, ਉਦਣ ਲੈ ਜਾਊਗੀ। ਬਿਲਕੁਲ ਸਹੀ ਹੈ ਜੀ। ਉਹ ਮੈਨੂੰ ਤੁਹਾਡੀ ਗੱਲ ਬੜੀ ਯਾਦ ਆਉਂਦੀ ਹੈ, ਤੁਸੀਂ ਕਿਹਾ ਸੀ ਨਾ ਮਾਲ ਸੀਗਾ ਮੰਡੀ 'ਚ, ਜਦੋਂ ਫਿਰ ਵਪਾਰੀਆਂ ਨੇ ਭਾਅ ਲਾਤਾ ਫਿਰ ਆਪੇ ਮਾਲ ਦਾ ਮੁੱਲ ਮਿਲ ਗਿਆ ਤੇ ਮਾਲ ਵਿਕ ਗਿਆ। ਉਹ ਗੱਲ ਇਹੀ ਹੈ ਜੀ, ਇੱਥੇ ਵੀ ਮਾਲ ਹਜੇ ਕਿਹੜਾ ਘੱਟ ਹੈ, ਹਜੇ ਕਿਹੜਾ ਹਟ ਗਿਆ ਮਾਲ ਤਾਂ ਹੋਰ ਵੀ ਬਹੁਤ ਪਿਆ, ਮੁੱਲ ਲਾਉਣ ਵਾਲਾ ਚਾਹੀਦਾ। ਤੇ ਅਗਲੀ ਗੱਲ ਕਰੀਏ ਡੀਆਈਜੀ ਭੁੱਲਰ ਦੀ 11 ਟਿਕਾਣਾ ਤੇ ਈਡੀ ਦੀ ਰੇਡ ਪਈ ਹੈ ਜੀ। ਦੇਖੋ ਇਸ ਮੌਕੇ ਇਹ ਸਬੱਬੀ ਨੇ ਜਾਂ ਕੀ ਆ ਕਿ ਨਵੇਂ ਤੋਂ ਨਵਾਂ ਦ੍ਰਿਸ਼ ਸਾਡੇ ਸਾਹਮਣੇ ਆਉਂਦਾ। ਇੱਕ ਪਾਸੇ ਸੰਜੀਵ ਅਰੋੜੇ ਵਾਲਾ ਮਤਲਬ ਕਿ ਜੀ ਸਾਹਮਣੇ ਆਉਣਾ ਹੈ ਨਾ, ਨੈਰੇਟਿਵ ਸਿਰਜਣ ਦੀਆਂ ਕੋਸ਼ਿਸ਼ਾਂ, ਬਿਜਲੀ ਵਾਲਾ ਮਸਲਾ, ਇਹ ਬਹੁਤ ਸਾਰਾ। ਦੂਸਰੇ ਪਾਸੇ ਲਾਪਤਾ ਪਾਵਨ ਸਰੂਪਾਂ ਦੇ ਮਾਮਲੇ 'ਚ ਸਿੱਟ ਨੂੰ ਸਰਗਰਮ ਕਰ ਦੇਣਾ ਹੈ ਨਾ, ਕਿ ਲਓ ਜੀ ਜਾਓ ਐਸਜੀਪੀਸੀ ਦੇ ਦਫ਼ਤਰ ਲਿਆਓ ਜੀ ਮੁੜ ਕੇ ਰਿਕਾਰਡ। ਕੀ ਇਹ ਸਾਰਾ ਘਟਨਾਕ੍ਰਮ ਇਸ ਲਈ ਹੈ ਕਿ ਮੁੱਖ ਮੁੱਦਿਆਂ ਤੋਂ ਧਿਆਨ ਹਟ ਕੇ ਜਾਂ ਰੂਟੀਨ 'ਚ ਸੱਚਮੁੱਚ ਕਾਰਵਾਈ ਹੋ ਰਹੀ ਹੈ? ਉਸੇ ਤਰ੍ਹਾਂ ਉੱਧਰ ਡੀਆਈਜੀ ਹਰਚਰਨ ਭੁੱਲਰ ਵਾਲੇ ਮਾਮਲੇ 'ਚ ਅਚਾਨਕ ਸਾਰਾ ਕੁਝ ਠੰਡਾ ਪੈ ਗਿਆ ਸੀ। ਫਿਰ ਇਹਦਾ ਤੇਜ਼ੀ ਫੜਨਾ ਕਿ ਲਓ ਜੀ ਈਡੀ ਆ ਗਈ ਮਨੀ ਲਾਂਡਰਿੰਗ ਦੇ ਮਾਮਲੇ 'ਚ 1-2 ਨਹੀਂ 7-7 ਟਿਕਾਣਿਆਂ ਤੇ 8-8 ਟਿਕਾਣੇ ਜੀ, ਦੁਪਹਿਰ ਤੱਕ 11 ਟਿਕਾਣੇ ਬਣ ਗਏ ਜੀ। ਆ ਜੀ ਜਲੰਧਰ ਵੀ ਮਾਰ ਲਈ ਰੇਡ ਜੀ, ਪਟਿਆਲੇ ਵੀ ਮਾਰ ਲਈ ਜੀ, ਨਾਭੇ ਵੀ ਮਾਰ ਲਈ ਜੀ, ਆ ਜੀ ਚੰਡੀਗੜ੍ਹ ਵੀ ਮਾਰ ਲਈ ਜੀ ਰੇਡ। ਲਓ ਜੀ 11 ਟਿਕਾਣਿਆਂ ਤੇ ਜੀ ਪਹਿਲਾਂ ਵੀ 7.5 ਕਰੋੜ ਦੇ ਕਰੀਬ ਨਕਦੀ ਮਿਲ ਗਈ ਜੀ, 2.5 ਕਿਲੋ ਸੋਨਾ ਮਿਲ ਗਿਆ ਜੀ, ਬੜਾ ਕੁਛ ਸੀ। ਜਦ ਤਾਂ ਡੈਰੀ ਵੀ ਮਿਲੀ ਸੀ, ਨਾਮ ਵੀ ਆਏ ਸੀ, ਬਹੁਤ ਕੁਛ ਆਇਆ ਸੀ। ਹੁਣ ਇੱਧਰ ਇੱਕ ਪਾਸੇ ਤਾਂ ਈਡੀ ਦੀ ਰੇਡ ਚੱਲ ਪਈ ਦੁਬਾਰਾ, ਹਰਚਰਨ ਭੁੱਲਰ ਤੇ ਉਹਦੇ ਨੇੜਲੇ ਉਹਦੇ ਨਾਲ ਦੇ ਸਾਥੀ ਸਾਰੇ ਸਕੰਜੇ 'ਚ ਲਏ ਜਾ ਰਹੇ ਨੇ। ਦੂਸਰੇ ਪਾਸੇ ਪਤਾ ਲੱਗ ਰਿਹਾ ਕਿ ਮਨਜ਼ੂਰੀ ਲਈ ਹੈ ਚੰਡੀਗੜ੍ਹ ਦੀ ਵਿਸ਼ੇਸ਼ ਅਦਾਲਤ ਤੋਂ ਕਿ ਜੀ ਅਸੀਂ ਕੋਈ ਹੋਰ ਜਾਂਚ ਕਰਨੀ ਹੈ। ਹੋਰ ਜਾਂਚ ਤੋਂ ਮਤਲਬ ਹੁਣ ਕਹਿੰਦੇ IAS IPS ਅਧਿਕਾਰੀਆਂ ਦੇ ਨਾਮਾਂ ਦੇ ਉੱਤੇ ਫੇਰ ਚਰਚਾ ਤੁਰ ਪਈ। ਠੀਕ ਹੈ। ਕੀ ਬੀਜੇਪੀ ਇਸ ਗੈਪ ਨੂੰ ਰੋਕ ਕੇ ਚੱਲ ਰਹੀ ਸੀ ਕਿ ਆਪਾਂ ਰੋਕ ਕੇ ਕਾਰਵਾਈ ਕਰਾਂਗੇ, ਜਦੋਂ ਚੋਣਾਂ ਦੇ ਨੇੜੇ ਆਊਗਾ, ਮਾਹੌਲ ਬਣਾਉਣਾ ਹੋਊਗਾ ਤਾਂ ਆਪਾਂ ਕਈਆਂ ਦਾ ਸਕੰਜਾ ਕੱਸ ਲਾਂਗੇ? ਕੀ ਹੁਣ ਇਹ ਚੂੜੀ ਟਾਈਟ ਕੀਤੀ ਜਾਊਗੀ ਅਫਸਰਾਂ ਤੋਂ ਲੈ ਕੇ ਕਈ ਲੀਡਰਾਂ ਤੱਕ ਦੀ? ਜਿਵੇਂ ਉਹਨਾਂ ਨੇ ਵੀ ਉਹ ਸਿੱਟ ਠੰਡੀ ਕਰ ਲਈ ਸੀ, ਹੁਣ ਦੁਬਾਰਾ ਭਗਾ ਲਈ ਫੇਰ ਕਿ ਲਓ ਜੀ ਫੇਰ ਆਪਾਂ ਨੈਰੇਟਿਵ ਸਿਰਜ ਲਓ। ਸੋ ਇਸ ਲਈ ਕੀ ਇਹ ਚੋਣਾਂ ਨੂੰ ਧਿਆਨ 'ਚ ਰੱਖ ਕੇ ਕਿ ਜਦੋਂ ਜਿਹਦੀ ਫਾਈਲ ਕੱਢਣੀ ਆ ਕੱਢ ਲਓ, ਜਦੋਂ ਜਿਹਦੇ ਕਾਰਵਾਈ ਕਰਾਉਣੀ ਆ ਕਰਾ ਲਓ? ਸੋ ਕੀ ਇਹ ਉਸ ਤਰੀਕੇ ਕਰਨ ਵਾਲਾ ਕਿ ਹੁਣ ਤੋਂ ਗੱਲ ਸ਼ੁਰੂ ਕਰਾਂਗੇ, ਅਗਲੇ 4-5 ਮਹੀਨੇ ਹਰਚਰਨ ਭੁੱਲਰ ਵਾਲਾ ਮਾਮਲਾ ਪਕਾਈ ਰੱਖਾਂਗੇ, 5-7 ਅਫਸਰਾਂ ਨੂੰ ਪਾਵਾਂਗੇ ਹੱਥ, 1-2 ਨੂੰ ਫੜ ਲਾਂਗੇ, 2-4 ਨੂੰ ਆਪਣੇ ਨਾਲ ਰਲਾ ਲਾਂਗੇ, ਜਿਹੜੇ ਇੱਕ ਦਾ ਕੋਈ ਅਫਸਰ ਤੋਂ ਗਾਂਹ ਜਾ ਕੇ ਕਿਸੇ ਮੰਤਰੀ ਲੀਡਰ ਦਾ ਨਾਂ ਕਹਾਉਣਾ ਹੈ ਉਹ ਕਹਾ ਲਾਂਗੇ, ਇੱਕ ਦੇ ਲੀਡਰ ਨੂੰ ਹੱਥ ਪਾ ਲਾਂਗੇ, ਬਾਕੀ ਡਰਾ ਕੇ ਆਪਣੇ ਨਾਲ ਲਿਆਵਾਂ। ਕੀ ਉਧਰ ਨੂੰ ਜਾ ਰਹੀ ਹੈ ਕਾਰਵਾਈ? ਸਹੀ ਹੈ, ਬਿਲਕੁਲ ਜੀ। ਜਾਂ ਸੱਚਮੁੱਚ ਨਰੋਲ ਜਾਂਚ ਤੋਂ ਬਾਅਦ ਵੱਡੇ ਪੰਜਾਬ ਦੇ ਵਿੱਚ ਰਾਜ ਖੁੱਲਣਗੇ? ਕਿਉਂਕਿ ਮੈਂ ਉਸ ਦਿਨ ਵੀ ਗੱਲ ਕੀਤੀ ਸੀ, ਮੈਂ ਅੱਜ ਵੀ ਗੱਲ ਕਰਦਾ, ਪੰਜਾਬ 'ਚ ਇਮਾਨਦਾਰ ਅਫਸਰ ਅਜੇ ਮੁੱਕੇ ਨਹੀਂ, ਪਰ ਪੰਜਾਬ 'ਚ ਇੱਕੋ ਹਰਚਰਨ ਸਿੰਘ ਭੁੱਲਰ ਨਹੀਂ ਸੀ, ਸੈਂਕੜੇ ਨੇ। ਉਹਦੀ ਜਾਂਚ ਦੀ ਲੋੜ ਜੀ। ਬਿਲਕੁਲ। ਤੇ ਜਾਂਦੇ ਗੱਲ ਕਰੀਏ ਸ਼ਰਮਾ ਜੀ ਕੌਮਾਂਤਰੀ ਵਰਤਾਰੇ ਦੇ ਬਾਰੇ। ਈਰਾਨ ਨੂੰ ਪਾਕਿਸਤਾਨ ਦੀ ਵਿਚੋਲਗੀ ਪਸੰਦ ਨਹੀਂ ਆਈ। ਇੱਕ ਵਾਰੀ ਗੱਲਬਾਤ ਹੋਈ ਸੀ, ਦੂਜੀ ਵਾਰ ਗੱਲਬਾਤ ਹੋ ਨਹੀਂ ਸਕੀ। ਹੁਣ ਈਰਾਨ ਕਹਿੰਦਾ ਵੀ ਪਾਕਿਸਤਾਨ ਦੀ ਜਿਹੜੀ ਵਿਚੋਲਗੀ ਹੈ ਉਹਦੇ 'ਚ ਦਮ ਨਹੀਂ ਹੈ, ਜਾਂ ਹੋਰ ਬਹੁਤ ਸਾਰੀਆਂ ਗੱਲਾਂ ਕੀਤੀਆਂ। ਦੇਖੋ ਇਸ ਵੀਕਐਂਡ ਦੇ ਦਰਮਿਆਨ ਬਹੁਤ ਕੁਝ ਵਾਪਰਿਆ। ਅਮਰੀਕਾ ਦੇ ਰਾਸ਼ਟਰਪਤੀ ਟਰੰਪ ਜਿੱਥੇ ਮੌਜੂਦ ਸੀਗੇ, ਉਹ ਵਾਈਟ ਹਾਊਸ ਦੇ ਜਿਹੜੇ ਪੱਤਰਕਾਰ ਕਵਰ ਕਰਦੇ ਉੱਥੇ ਹਮਲਾ ਹੋਣਾ ਉਹਨਾਂ ਦੀ ਖਾਣੇ ਦੇ ਟਾਈਮ ਤੇ, ਹੈ ਨਾ, ਉਹ ਸਾਰੀ ਘਟਨਾ। ਚਲੋ ਉਹ ਇਹ ਵੀ ਹੈ ਕਿ ਉਹ ਵਿਅਕਤੀ ਅਮਰੀਕਨ ਸੀਗਾ ਜਿਹੜਾ ਹਮਲਾਵਰ ਸੀਗਾ, ਨਹੀਂ ਤਾਂ ਜੇ ਕਿਸੇ ਹੋਰ ਮੁਲਕ ਦਾ ਕੁਝ ਹੁੰਦਾ ਫਿਰ ਤਾਂ ਕੁਝ ਵੀ ਹੋ ਸਕਦਾ ਸੀ। ਪਰ ਅਜੇ ਵੀ ਪਤਾ ਨਹੀਂਗਾ ਟਰੰਪ ਇਸ ਘਟਨਾ ਨੂੰ ਜੋੜ ਕੇ ਕਿਵੇਂ ਦੇਖਣ, ਕਿਹਦੇ ਤੇ ਲਾਂਛਨ ਲੱਗ ਜਾਵੇ, ਕੀ ਲੱਗ ਜਾਵੇ, ਇਹ ਵੀ ਪਹਿਲੂ ਹੈਗਾ।
ਪਰ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਸਭ ਦੀਆਂ ਨਜ਼ਰਾਂ ਇੱਕ ਵਾਰ ਫਿਰ ਈਰਾਨ ਵਾਲੇ ਤੇ ਅਮਰੀਕਾ ਵਾਲੀ ਗੱਲਬਾਤ ਤੇ ਲੱਗੀਆਂ ਨੇ। ਉਧਰ ਪਤਾ ਲੱਗ ਰਿਹਾ ਕਿ ਲਿਬਨਾਨ ਤੇ ਇਜ਼ਰਾਈਲ 'ਚ ਜਿਹੜਾ ਸੀਜ਼ਫਾਇਰ ਸੀ ਉਹ ਵੀ ਟੁੱਟ ਰਿਹਾ, ਇਜ਼ਰਾਈਲ ਹਮਲੇ ਕਰ ਰਿਹਾ ਫਿਰ ਦੁਬਾਰਾ, ਹੈ ਨਾ। ਤੇ ਇੱਧਰ ਈਰਾਨ ਦੇ ਵਿਦੇਸ਼ ਮੰਤਰੀ ਨੇ ਰੂਸ ਦੇ ਰਾਸ਼ਟਰਪਤੀ ਨਾਲ ਵੀ ਮੁਲਾਕਾਤ ਕੀਤੀ ਹੈ ਨਾ। ਉਹ ਸਾਰੀ ਪ੍ਰਕਿਰਿਆ ਵੀ ਚੱਲ ਰਹੀ ਹੈ ਤੇ ਕਈ ਮੁਲਕ ਸਰਗਰਮ ਹੋਏ ਨੇ ਕਿ ਕਿਸੇ ਤਰੀਕੇ ਨਾਲ ਆਪਾਂ ਹਰਮੁਰਜ ਖਲਾਈਏ। ਤੇ ਈਰਾਨ ਨੇ ਸੰਕੇਤ ਵੀ ਦਿੱਤਾ ਕਿ ਅਸੀਂ ਹਰਮੁਰਜ ਬਸ਼ਰਤ ਬਿਨਾਂ ਸ਼ਰਤ ਵੀ ਖੋਲਣ ਲਈ ਤਿਆਰ ਆ, ਬਸ਼ਰਤੇ ਅਮਰੀਕਾ ਸਮਝੌਤੇ ਲਈ ਸਾਡੀਆਂ ਸ਼ਰਤਾਂ ਤੇ ਆਵੇ, ਨਾ ਕਿ ਸਾਰੀਆਂ ਆਪਣੀਆਂ ਸ਼ਰਤਾਂ ਤੇ, ਹੈ ਨਾ। ਇਹ ਸਭ ਦੇ ਦਰਮਿਆਨ ਮਤਲਬ ਅਮਰੀਕਾ ਦੇ ਰਾਸ਼ਟਰਪਤੀ ਨੇ ਇਹ ਵੀ ਕਿਹਾ ਕਿ ਜੇ ਆਉਣਾ ਗੱਲਬਾਤ ਲਈ ਆ ਜਾਓ, ਨਹੀਂ ਤਾਂ ਮੈਂ ਪਾਈਪਲਾਈਨ ਉਡਾ ਦੂੰਗਾ, ਗੈਸ ਪਾਈਪਲਾਈਨ ਖਤਮ ਕਰ ਦੂੰਗਾ ਮੈਂ, ਹੈ। ਤੇ ਅਸੀਂ ਐ ਨਹੀਂ ਹੁਣ ਜਾਣਾ ਅਮਰੀਕਾ ਕਿ ਤੁਰ ਪੋ ਐਡੀ ਦੂਰੋਂ ਫਿਰ ਗੱਲ ਕਰਨੀ ਆਉਂਦੇ। ਇਹ ਸਭ ਦੇ ਵਿਚਾਲੇ ਈਰਾਨ ਦੇ ਕੁਝ ਲੀਡਰ ਪਾਕਿਸਤਾਨ ਜਾਂਦੇ ਨੇ, ਉੱਥੋਂ ਦੇ ਮੁਖੀ ਨਾਲ, ਅਧਿਕਾਰੀਆਂ ਨਾਲ ਮੀਟਿੰਗ ਕਰਦੇ ਨੇ ਤੇ ਮੀਟਿੰਗ ਕਰਨ ਤੋਂ ਬਾਅਦ ਉਹ ਅਫਸੋਸ ਪ੍ਰਗਟਾਉਂਦੇ ਨੇ ਕਿ ਪਾਕਿਸਤਾਨ ਵਿਚੋਲਗੀ ਵਾਲਾ ਰੋਲ ਨਹੀਂ ਨਿਭਾ ਰਿਹਾ, ਉਹ ਇੱਕ ਪਾਸਲ ਰੋਲ ਨਿਭਾ ਰਿਹਾ। ਉਹ ਕਹਿੰਦੇ ਕਿ ਪਾਕਿਸਤਾਨ ਨਾ ਤਾਂ ਈਰਾਨ ਦਾ ਪੱਖ ਪੂਰਦਾ, ਨਾ ਈਰਾਨ ਦੀ ਗੱਲ ਅੱਗੇ ਤੋਰਦਾ। ਉਹ ਅਮਰੀਕਾ ਦਾ ਪੱਖ ਪੂਰਦਾ ਤੇ ਅਮਰੀਕਾ ਦੀ ਹਾਂ ਛਾਂ ਮਿਲਾਉਂਦਾ। ਇਸ ਲਈ ਫਿਰ ਕਿਵੇਂ ਕਹਿ ਦਈਏ ਕਿ ਹਾਂ ਤੁਸੀਂ ਨਿਰਪੱਖ ਕੰਮ ਕਰ ਰਹੇ ਹੋ। ਕਹਿੰਦੇ ਇਸ ਲਈ ਸਾਨੂੰ ਮਨਜ਼ੂਰ ਨਹੀਂ ਗਈ ਉਹਦੀ ਵਿਚੋਲਗੀ, ਉਹਨਾਂ ਨੂੰ ਤਾਂ ਪਸੰਦ ਨਹੀਂ ਆਈ। ਹੁਣ ਦੇਖਦੇ ਹਾਂ ਅੱਗੇ ਹੁੰਦਾ ਕੀ ਹੈ। ਸੋ ਇਸ ਲਈ ਇਹ ਸਥਿਤੀ ਤਾਂ ਹੈਗੀ ਹੈ ਜੀ ਕਿ ਚੁਣੌਤੀ ਜੰਗ ਵਾਲੀ ਵੀ ਬਣੀ ਵੀ ਹੈ, ਉਹ ਵੀ ਖਤਮ ਨਹੀਂ ਹੋਇਆ ਅਜੇ। ਪਰ ਫਿਰ ਵੀ ਜਿਸ ਤਰ੍ਹਾਂ ਆਪਾਂ ਪਹਿਲਾਂ ਹੀ ਗੱਲ ਕੀਤੀ ਸੀ ਕਿ ਜਦੋਂ ਇੱਕ ਵਾਰ ਸੀਜ਼ਫਾਇਰ ਹੋ ਜਾਵੇ ਸਥਿਤੀ, ਫਿਰ ਦੁਬਾਰਾ ਜੰਗ ਛੇੜਨੀ ਇੰਨੀ ਆਸਾਨ ਨਹੀਂ ਹੁੰਦੀ। ਉਮੀਦ ਹੈ ਕਿ ਇਹ ਤਾਂ ਸੀਜ਼ਫਾਇਰ ਅੱਗੇ ਵਧੇਗਾ, ਪਰ ਪਰਮਾਨੈਂਟ ਰੋਕ ਕਦੋਂ ਤੇ ਨਿਰਵਿਘਨ ਸਾਰਾ ਕੁਝ ਨਾਰਮਲ ਹੋਣ ਦੇ ਵਿੱਚ ਵਕਤ ਲੱਗੇਗਾ। ਸਾਡੇ ਕੱਲ ਨੂੰ ਦੂਜੇ ਗੇੜ ਦੀਆਂ ਵੋਟਾਂ ਪੈ ਜਾਣੀਆਂ ਪੱਛਮੀ ਬੰਗਾਲ 'ਚ, 5 ਸੂਬਿਆਂ ਦੀ ਚੋਣਾਂ ਦਾ ਕੰਮ ਨਿਬੜ ਜਾਣਾ। ਲੈ ਉਸ ਤੋਂ ਬਾਅਦ ਦੇਖਿਓ ਸਾਡੇ ਮਹਿੰਗਾਈ ਵਾਲੇ ਟੀਕੇ ਲੱਗਦੇ। ਜੀ ਬਿਲਕੁਲ ਬਿਲਕੁਲ, 5 ਰਾਜਾਂ ਦੀਆਂ ਚੋਣਾਂ ਕਰਕੇ ਥੋੜਾ ਜਿਹਾ ਟਿਕਾ ਵੱਜਾ ਹੋਇਆ ਸੀਗਾ, ਨਹੀਂ ਤਾਂ ਹੁਣ ਚੋਣਾਂ ਤੋਂ ਬਾਅਦ ਲੋਕਾਂ ਦੇ ਸਾਹਮਣੇ ਵੀ ਆ ਜਾਣਾ ਸਾਰਾ ਕੁਝ। ਸ਼ਰਮਾ ਜੀ ਨਾਲ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਲਈ ਤੁਹਾਡਾ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਇਸੇ ਤਰ੍ਹਾਂ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।